ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 10 ਫਰਵਰੀ 2015 28 ਮਾਘ ਨਾਨਕ ਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੇਰੇ ਖਿਆਲ ਨਾਲ ਤੁਹਾਡੇ ਕੋਲ ਬਹੁਤ ਸਾਰੇ ਅੱਜ ਇਸ਼ੂ ਹੋਣਗੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਵਾਲੇ, ਤੇ ਕਿਹੜਾ ਇਸ਼ੂ ਤੁਸੀਂ ਸਾਡੇ ਦਰਸ਼ਕਾਂ ਨਾਲ ਜਿਹੜਾ ਅਹਿਮ ਹੈ ਉਹ ਸਾਂਝਾ ਕਰਨ ਜਾ ਰਹੇ ਹੋ? ਬਹੁਤ ਸਾਰੇ ਤਾਂ ਨਹੀਂ ਹੈ, ਦੋ ਹੀ ਹੁੰਦਾ ਹੈ, ਇੱਕ ਬੰਦਾ ਆਮ ਹੁੰਦਾ ਹੈ, ਇੱਕ ਖਾਸ ਹੁੰਦਾ ਹੈ। ਅੱਜ ਕੱਲ ਖਾਸ ਦੀ ਗੱਲ ਮੋਦੀ ਖਾਸਮ ਖਾਸ ਉੜ ਗਏ ਤੇ ਅੱਜ ਕੱਲ ਆਮ ਦੀ ਗੱਲ ਹੋ ਰਹੀ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਕੱਲ ਜਿਹੜਾ ਥਾਈਲੈਂਡ ਦੀ ਐਮਬੈਸੀਜ਼ ਕੌਂਸੂਲੇਟਸ ਦੇ ਬਾਹਰ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਮੈਮੋਰੈਂਡਮ ਦਿੱਤੇ ਗਏ, ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗੇ। ਜੀ ਬੇਸ਼ੱਕ ਕੱਲ ਦੇ ਹੈਡਲਾਈਨਸ ਪ੍ਰੋਗਰਾਮ 'ਚ ਮੈਂ ਟੈਲੀਫੋਨਿਕ ਇੰਟਰਵਿਊ ਦੇ ਰਾਹੀਂ ਗੱਲ ਤਾਂ ਕੀਤੀ ਸੀ, ਲੇਕਿਨ ਉਦੋਂ ਤੱਕ ਅਜੇ ਸਾਰੇ ਪਾਸਿਓਂ ਵੇਰਵਾ ਮੌਜੂਦ ਨਹੀਂ ਸੀ। ਔਰ ਮੈਂ ਇਹ ਗੱਲ ਫਖਰ ਔਰ ਮਾਣ ਨਾਲ ਕਹਿੰਦਾ ਕਿ ਜਿਸ ਤਰੀਕੇ ਨਾਲ ਸਿਰਫ ਅਮਰੀਕਾ ਦੇ ਵਿੱਚ ਹੀ ਕੱਲ੍ਹ 4 ਥਾਵਾਂ 'ਤੇ ਡੈਲੀਗੇਸ਼ਨਸ ਔਰ ਪ੍ਰੋਟੈਸਟ ਦੇ ਫਾਰਮ 'ਚ ਥਾਈ ਐਮਬੈਸੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ, ਜਿਹਦੇ 'ਚ ਵਾਸ਼ਿੰਗਟਨ DC, LA, ਸ਼ਿਕਾਗੋ ਔਰ ਨਿਊਯਾਰਕ ਸ਼ਾਮਲ ਨੇ। ਜੀ ਯੂਰਪ ਦਾ ਤੁਸੀਂ ਕੋਈ ਦੇਸ਼ ਦਾ ਨਾਂ ਲਓ, ਉਹਦੀ ਰਿਪੋਰਟ ਹੈ ਕਿ ਉੱਥੇ ਰਾਜਧਾਨੀ 'ਚ ਜਾ ਕੇ ਉਹਨਾਂ ਦੇਸ਼ਾਂ ਦੀ ਥਾਈ ਐਮਬੈਸੀ ਨੂੰ ਜਿਹੜੇ ਨੇ ਮੈਮੋਰੈਂਡਮ ਦਿੱਤੇ ਗਏ। ਮੇਰੀ ਡਿਊਟੀ ਕਿਉਂਕਿ ਵਾਸ਼ਿੰਗਟਨ DC ਦੀ ਸੀ ਅਤੇ ਮੈਂ ਪਹਿਲਾਂ ਸਾਰੀ ਰਿਪੋਰਟ ਤੋਂ ਬਾਅਦ ਹੀ ਗੱਲ ਵੇਰਵੇ ਨਾਲ ਕਰਨਾ ਚਾਹੁੰਦਾ ਸੀ। ਬਹੁਤ ਸਾਰੀਆਂ ਥਾਵਾਂ 'ਤੇ ਇੱਕੋ ਹੀ ਸਟੈਂਡਰਡ ਜਿਹੜਾ ਮੈਮੋਰੈਂਡਮ ਸੀ ਜਿਹੜਾ ਸਿੱਖਸ ਫॉर ਜਸਟਿਸ ਨੇ ਤਿਆਰ ਕੀਤਾ। ਕੁਝ ਥਾਵਾਂ ਦੇ ਉੱਤੇ ਲੋਕਲ ਗੁਰਦੁਆਰਾ ਕਮੇਟੀਆਂ ਜਾਂ ਆਰਗੇਨਾਈਜੇਸ਼ਨਸ ਨੇ ਆਪਣੇ ਲੈਟਰ ਹੈਡ ਦੇ ਉੱਤੇ ਵੀ ਉਸ ਮੈਟਰ ਨੂੰ ਛਾਪਿਆ ਜੀ, ਲੇਕਿਨ ਇਹ ਪੈਟਰਨ ਜ਼ਿਆਦਾ ਚੰਗਾ ਸੀ ਜਿਹੜਾ ਕਿ ਅਸੀਂ ਵਾਸ਼ਿੰਗਟਨ DC ਦੇ ਮੈਮੋ ਦੇ ਵਿੱਚ ਲਿਆ ਕਿ ਜਿਹੜਾ ਸਿੱਖਸ ਫॉर ਜਸਟਿਸ ਦੇ ਹੀ ਲੈਟਰ ਹੈਡ ਦੇ ਉੱਤੇ ਮੈਮੋਰੈਂਡਮ ਸੀ, ਲੇਕਿਨ ਉਸ ਦੇ ਥੱਲੇ ਜਿਹੜੀਆਂ ਨੁਮਾਇੰਦਾ ਜਮਾਤਾਂ ਨੇ, ਜਿਵੇਂ ਵਾਸ਼ਿੰਗਟਨ DC ਦੇ 5-6 ਪ੍ਰਮੁੱਖ ਗੁਰੂ ਘਰਾਂ ਦੇ ਨੁਮਾਇੰਦੇ ਸਾਡੇ ਨਾਲ ਸਨ ਡੈਲੀਗੇਸ਼ਨ ਦੇ ਵਿੱਚ। ਇਸ ਤੋਂ ਇਲਾਵਾ ਆਰਗੇਨਾਈਜੇਸ਼ਨਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ ਜੀ, ਉਹਨਾਂ ਦੇ ਨੁਮਾਇੰਦੇ ਸਨ। ਸੋ ਕੁੱਲ ਮਿਲਾ ਕੇ ਜਿਹੜਾ ਦੁਨੀਆ ਭਰ ਦੇ ਵਿੱਚ ਰਿਸਪੌਂਸ ਮਿਲਿਆ, ਇਸ ਦੇ 2 ਫਾਇਦੇ ਹੋਏ ਨੇ। ਇੱਕ ਤਾਂ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਬਹੁਤ ਵਾਰ ਜਿਹੜਾ ਭਾਰਤ ਦਾ ਇੰਨਾ ਕੁ ਦਬਾਅ ਹੈ ਜਾਂ ਭਾਰਤ ਦਾ ਇੰਨਾ ਕੁ ਪ੍ਰੋਪੇਗੈਂਡਾ ਹੈ ਜਾਂ ਉਹਨਾਂ ਦਾ ਡਿਪਲੋਮੈਟਿਕ ਪ੍ਰੈਸ਼ਰ ਹੁੰਦਾ ਹੈ ਕਿ ਬਹੁਤੇ ਗੁਆਂਢੀ ਦੇਸ਼ ਉਸ ਨੂੰ ਸਹਿ ਨਹੀਂ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ। ਪਰ ਜੇ ਬੈਨੀਫਿਟ ਆਫ ਡਾਊਟ ਦੇਣਾ ਚਾਹੀਏ ਤਾਂ ਉਹਨਾਂ ਦੀ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਬੀਇੰਗ ਨਾਈਵ ਜਾਂ ਨਾ ਸਮਝੀ ਵੀ ਇੱਕ ਕਾਰਨ ਹੁੰਦੀ ਹੈ ਜੀ। ਔਰ ਇਹ ਮੈਂ ਕੱਲ੍ਹ ਵੀ ਮਹਿਸੂਸ ਕੀਤਾ ਜਦੋਂ ਅਸੀਂ ਇੱਕ 8 ਮੈਂਬਰੀ ਵਫਦ ਲੈ ਕੇ ਥਾਈਲੈਂਡ ਦੀ ਐਮਬੈਸੀ 'ਚ ਗਏ। ਟਾਈਮ ਲਗਭਗ 2 ਵਜੇ ਦਾ ਸੀ ਔਰ ਸਾਨੂੰ ਖੁਸ਼ੀ ਹੈ ਵੀ ਉਹਨਾਂ ਨੇ ਬੜੇ ਆਦਰ ਮਾਣ ਦੇ ਨਾਲ ਡੈਲੀਗੇਸ਼ਨ ਨੂੰ ਰਿਸੀਵ ਕੀਤਾ। 2 ਉਹਨਾਂ ਦੇ ਮਿਨਿਸਟਰ ਰੈਂਕ ਦੇ ਬੰਦੇ ਜਿਹੜੇ ਐਮਬੈਸੀ 'ਚ, ਮਿਸਿਜ਼ ਜਾਰਜੀ ਸ਼੍ਰੀ ਰਤਨਾ ਬੈਨ ਜੀ ਔਰ ਕਾਜਤੀਤੀ ਵਾਈ ਵਾਤਸਾਵੋਜ਼ਨੋਟ, ਇਸ ਕਿਸਮ ਦੇ ਇਹਨਾਂ ਦੇ ਨਾਂ ਨੇ, ਉਹਨਾਂ ਨੇ ਸਾਡੇ ਨਾਲ ਲਗਭਗ 45 ਮਿੰਟ ਗੱਲਬਾਤ ਕੀਤੀ ਔਰ ਬਿਲਕੁਲ ਪ੍ਰੋਟੋਕੋਲ ਉਹਨਾਂ ਨੇ ਜਿਸ ਤਰ੍ਹਾਂ ਕੋਈ ਕਿਸੇ ਕੰਟਰੀ ਡੈਲੀਗੇਸ਼ਨ ਨੂੰ ਦਿੱਤਾ ਜਾਂਦਾ ਹੈ ਉਸ ਕਿਸਮ ਦੇ ਮਾਹੌਲ 'ਚ ਉਹਨਾਂ ਦੇ ਬੰਦਿਆਂ ਨੇ ਰਿਸੀਵ ਕੀਤਾ ਹੈ। ਕਿਸੇ ਸਿਕਿਉਰਿਟੀ ਚੈੱਕ 'ਚੋਂ ਨਹੀਂ ਲੰਘਾਇਆ, ਸਿੱਧੇ ਉਹ ਲੈ ਗਏ ਅੰਦਰ ਵੱਡੇ ਕਾਨਫਰੰਸ ਰੂਮ 'ਚ, ਜਿੱਥੇ ਕਿ ਟੇਬਲ ਦੇ ਉੱਤੇ ਹਰ ਇੱਕ ਦੇ ਲਈ ਕੱਪ ਆਫ ਵਾਟਰ, ਬੋਟਲ ਆਫ ਵਾਟਰ, ਕੱਪ ਔਰ ਪੂਰੇ ਜਿਹੜਾ ਫਿਰ ਉਸ ਤੋਂ ਬਾਅਦ ਇਹਨਾਂ ਦੇ ਦੋਨੋਂ ਮਿਨਿਸਟਰ ਆਏ, ਉਹ ਪ੍ਰੋਪਰ ਨੋਟਸ ਲੈ ਰਹੇ ਸੀ। ਸੋ ਕਿਉਂਕਿ ਡੈਲੀਗੇਸ਼ਨ ਦੇ ਵੀ ਹਾਫ 'ਤੇ ਗੱਲਬਾਤ ਮੈਂ ਹੀ ਕੀਤੀ ਮੁੱਖ ਤੌਰ 'ਤੇ ਜੀ। ਸੋ ਮੈਂ ਉਹਨਾਂ ਨੂੰ ਬਰੀਫ ਕੀਤਾ ਕਿ ਵੀ ਕਿਸ ਤਰੀਕੇ ਨਾਲ, ਕਿਉਂਕਿ ਥਾਈਲੈਂਡ ਇੱਕ ਬੁੱਧਿਸਟ ਕੰਟਰੀ ਹੈ, ਉਹਨਾਂ ਦਾ ਰਾਜ ਧਰਮ ਬੁੱਧ ਧਰਮ ਹੈ ਔਰ ਉਹਨਾਂ ਦੀ ਜਿਹੜੀ ਸਟੇਟ ਜ਼ਬਾਨ ਹੈ ਪਾਲੀ ਡਾਇਲੈਕਟ, ਉਹ ਵੀ ਬੁੱਧ ਨੇ ਹੀ ਉਸ ਜ਼ਬਾਨ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਸੀ ਜੀ। ਔਰ ਮੈਂ ਉਹਨਾਂ ਨੂੰ ਦੱਸਿਆ ਵੀ ਕਿਵੇਂ ਪਾਲੀ ਜ਼ਬਾਨ ਔਰ ਪੰਜਾਬੀ ਦੀਆਂ ਸਾਂਝਾਂ ਨੇ, ਕਿਵੇਂ ਜਿਵੇਂ ਸਿੱਖ ਸ਼ਬਦ ਹੈ, ਸਿੰਘ ਸ਼ਬਦ ਹੈ, ਇਹ ਵੀ ਔਰ ਸੰਗਤ, ਇਹ ਸਾਰੇ, ਔਰ ਕਿਵੇਂ ਈਵਨ ਸਿਧਾਂਤਕ ਤੌਰ 'ਤੇ ਵੀ ਉਸ ਧਰਤੀ ਦੇ ਉੱਤੇ ਜੇ ਬੁੱਧ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ
ਤੇ ਜਿਸ ਤਰੀਕੇ ਨਾਲ ਬੁੱਧ ਧਰਮ ਦਾ ਭਾਰਤ 'ਚੋਂ ਸਫਾਇਆ ਕੀਤਾ ਗਿਆ ਇਸੇ ਪੱਧਰ ਦੇ ਉੱਤੇ ਹੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜ਼ਾਤ ਪਾਤੀ ਸਿਸਟਮ ਨੂੰ ਨਕਾਰਦੀ ਹੈ ਔਰ ਇਸ ਲਈ ਉਹੀ ਤਰੀਕੇ ਸ਼ਾਸਤਰ ਔਰ ਸ਼ਸਤਰ ਜਿਹੜੇ ਨੇ ਉਹ ਸਿੱਖ ਧਰਮ ਦੇ ਖਿਲਾਫ ਵੀ ਵਰਤੇ ਜਾ ਰਹੇ ਨੇ, ਕਿਉਂਕਿ ਉਹ ਉਹਨਾਂ ਦੇ ਲਈ ਇੱਕ ਬੜਾ ਸਰਪ੍ਰਾਈਜ਼ ਸੀ। ਬਹੁਤ ਵਾਰੀ ਅਸੀਂ ਆਪਣੀ ਕਿਉਂਕਿ ਗੱਲ ਬਾਹਰ ਕੱਢੀ ਨਹੀਂ ਹੋਈ ਜਾਂ ਬਹੁਤਿਆਂ ਨੂੰ ਪਤਾ ਨਹੀਂ ਹੈ, ਔਰ ਉਸ ਤੋਂ ਬਾਅਦ ਅਸੀਂ ਆਪਣਾ ਕੇਸ ਬਿਲਡ ਕੀਤਾ। ਹਾਲਾਂਕਿ ਮੈਮੋਰੈਂਡਮ ਦੇ ਵਿੱਚ 2 ਪੇਜ ਦਾ ਮੈਮੋਰੈਂਡਮ ਸੀ, ਬਰੀਫ ਹੁੰਦਾ ਹੀ ਆ ਉਹਦੇ 'ਚ, ਲੇਕਿਨ ਇਹ ਜਿਹੜੀ ਬੈਕਗਰਾਊਂਡ ਜਿਹਦੇ ਕੰਟੈਕਸਟ 'ਚ ਮੈਮੋਰੈਂਡਮ ਨੂੰ ਦੇਖਿਆ ਜਾ ਸਕੇ ਜਾਂ ਦੇਖਿਆ ਜਾ ਸਕਦਾ ਹੈ, ਉਹਦੇ ਲਈ ਬੜਾ ਜ਼ਰੂਰੀ ਸੀ ਕਿ ਅਸੀਂ ਉਹਨਾਂ ਨੂੰ ਕਿ ਭਾਈ ਅਸੀਂ ਸਾਡੀ ਸਿਰ ਇਹ ਫਰਕ ਹੈ ਬੁੱਧਿਜ਼ਮ ਟ੍ਰੈਡੀਸ਼ਨ ਨਾਲੋਂ ਕਿ ਅਸੀਂ ਆਪਣੇ ਹੱਕਾਂ ਲਈ ਖਲੋਣਾ ਜਾਣਦੇ ਹਾਂ ਔਰ ਜਿਹੜਾ ਆਰਮਡ ਸਟਰਗਲ ਹੈ UN ਚਾਰਟਰ ਔਰ UN ਕਨਵੈਨਸ਼ਨਸ ਦੇ ਵਿੱਚ ਵੀ ਐਕਸੈਪਟੇਬਲ ਨੋਰਮ ਹੈ। ਔਰ ਫਿਰ ਅਸੀਂ 30 ਸਾਲ ਪਹਿਲਾਂ ਦੀਆਂ ਘਟਨਾਵਾਂ ਕਿਵੇਂ ਪੂਰੀ ਜਨਰੇਸ਼ਨ ਵਾਈਪ ਆਊਟ ਕੀਤੀ ਔਰ ਕਿਵੇਂ ਪੰਜਾਬ 'ਚ ਅੱਜ ਡਰੱਗਸ ਸੁੱਟੀਆਂ ਗਈਆਂ ਔਰ ਉਹਦੇ ਥੱਲੇ ਹੀ ਕਿਸ ਤਰੀਕੇ ਦੇ ਨਾਲ ਬੇਅੰਤ ਸਿੰਘ ਮੁੱਖ ਮੰਤਰੀ ਨੇ ਪੰਜਾਬ 'ਚ 50,000 ਸਿੱਖ ਨੌਜਵਾਨ ਮਾਰੇ ਔਰ ਜਿਸ ਜਗਤਾਰ ਸਿੰਘ ਤਾਰਾ ਨੂੰ ਤੁਹਾਡੀ ਸਰਕਾਰ ਨੇ ਵਿਦਆਊਟ ਡਿਊ ਲੀਗਲ ਪ੍ਰੋਸੈਸ ਵਾਪਸ ਭਾਰਤ ਦੇ ਹਵਾਲੇ ਕੀਤਾ, ਉਹ ਇੱਕ ਪੋਲੀਟੀਕਲ ਐਕਟਿਵਿਸਟ ਸੀ। ਠੀਕ ਉਸੇ ਲਾਈਨ ਤੇ ਕਿ ਜਿਵੇਂ ਤੁਹਾਡੇ ਦੇਸ਼ 'ਚ ਕੁਝ ਸਾਲ ਪਹਿਲਾਂ ਜਦੋਂ ਵੀਅਤਨਾਮ ਤੋਂ ਕੋਈ ਜਹਾਜ਼ ਅਗਵਾ ਕਰਕੇ ਲਿਆਇਆ ਸੀ ਔਰ ਵੀਅਤਨਾਮ ਉਸ ਦੀ ਐਕਸਟ੍ਰੈਡੀਸ਼ਨ ਚਾਹੁੰਦਾ ਸੀ ਔਰ ਤੁਹਾਡੇ ਕੋਰਟਸ ਨੇ ਫੈਸਲਾ ਕੀਤਾ ਸੀ ਕਿ ਭਾਵੇਂ ਉਹਦਾ ਐਕਟ ਵਾਇਲੈਂਸ ਵਾਲਾ ਹੈ ਲੇਕਿਨ ਉਹ ਪੋਲੀਟੀਕਲ ਐਕਟਿਵਿਸਟ ਹੈ ਔਰ ਉਹ ਪੋਲੀਟੀਕਲ ਕਾਜ਼ ਦੇ ਲਈ ਉਸਨੇ ਐਕਟ ਕੀਤਾ ਔਰ ਅਸੀਂ ਕਿਹਾ ਵੀ ਇਸੇ ਲਾਈਨ ਦੇ ਉੱਤੇ ਜਗਤਾਰ ਸਿੰਘ ਤਾਰਾ ਪੋਲੀਟੀਕਲ ਐਕਟਿਵਿਸਟ ਹੈ। ਬੇਸ਼ੱਕ ਕਿਉਂਕਿ ਜਿਹੜੇ ਬਾਹਰ ਇਹਨਾਂ ਦੇ ਮਿਸ਼ਨ ਜਾਂ ਇਹਨਾਂ ਦੇ ਮਿਨਿਸਟਰ ਹੁੰਦੇ ਨੇ ਉਹਨਾਂ ਨੇ ਆਪਣੇ ਕੰਟਰੀ ਦੀ ਪੋਜੀਸ਼ਨ ਡਿਫੈਂਡ ਕਰਨੀ ਹੁੰਦੀ ਹੈ। ਆਲਰੇਡੀ ਅਪਾਇੰਟਮੈਂਟ ਅਸੀਂ ਬਣਾ ਕੇ ਗਏ ਸੀ ਜੀ, ਸੋ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ ਉਹਨਾਂ ਕੋਲ ਕੇਸ ਦੀਆਂ ਡਿਟੇਲ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਹਾਂ ਉਹਦੇ 'ਚ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਾਡੀ ਇਨਸਾਈਡ ਇਨਫੋਰਮੇਸ਼ਨ ਹੈ ਕਿ ਈਵਨ ਥਾਈ ਕਸਟਡੀ ਦੇ ਵਿੱਚ ਵੀ ਜਿਹੜੇ ਇੰਡੀਅਨ ਆਫੀਸ਼ੀਅਲਸ ਨੇ ਉਹਨਾਂ ਨੇ ਇੰਟੀਮੀਡੇਟ ਕੀਤਾ ਔਰ ਜਿਹੜੇ ਉਹਦੇ ਰਾਈਟ ਸੀ ਵਕੀਲ ਕਰਨ ਦੇ ਜਾਂ ਚੈਲੰਜ ਕਰਨ ਦੇ ਐਕਸਟ੍ਰੈਡੀਸ਼ਨ ਨੂੰ, ਜਿਵੇਂ ਅਮਰੀਕਾ ਦੇ ਵਿੱਚ ਕਈ ਸਾਲ ਅਸੀਂ ਚੈਲੰਜ ਕਰਦੇ ਹਾਂ, ਉਹਨਾਂ ਤੋਂ ਉਹਨੂੰ ਵਾਂਝਾ ਕੀਤਾ ਗਿਆ। ਉਹਨਾਂ ਨੇ ਉਹਨੂੰ ਡਿਫੈਂਡ ਕੀਤਾ। ਉਹਨਾਂ ਨੇ ਕਿਹਾ ਕਿ ਵੀ ਸਾਡੀ ਕੰਟਰੀ ਦੀ ਇਹ ਡਿਊ ਪ੍ਰੋਸੈਸ ਜਿਹੜੀ ਸੀ ਪਰ ਉਹਨਾਂ ਨੇ ਫਿਰ ਵੀ ਸਾਡੇ ਕੇਸ ਨੂੰ ਜਿਹੜਾ ਹੈ ਉਹ ਫਾਰਵਰਡ ਕਰਨ ਗੌਰਮੈਂਟ ਨੂੰ ਕੀਤਾ ਔਰ ਦੂਸਰਾ ਅਸੀਂ ਕਿਹਾ ਕਿ ਵੀ ਜਿਸ ਤਰੀਕੇ ਨਾਲ ਉਹਨੂੰ ਜਗਤਾਰ ਸਿੰਘ ਤਾਰੇ ਨੂੰ ਲਗਾਤਾਰ ਟਾਰਚਰ ਕੀਤਾ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਪੁਲਿਸ ਡਿਸਟ੍ਰਿਕਟ ਵਾਲੇ ਜਿਹੜੇ ਨੇ ਉਹਨੂੰ ਲਿਜਾ ਰਹੇ ਨੇ ਕਿਉਂਕਿ ਥਾਈਲੈਂਡ ਸਿਗਨੇਟਰੀ ਹੈ, ਦਸਤਖਤ ਕੀਤੇ ਹੋਏ ਨੇ ਕਨਵੈਨਸ਼ਨ ਅਗੇਂਸਟ ਟਾਰਚਰ ਦੇ। ਸੋ ਕਿਸੇ ਐਸੀ ਕੰਟਰੀ ਦੇ ਹਵਾਲੇ ਕਰਨਾ ਜਿੱਥੇ ਟਾਰਚਰ ਹੈ ਇਹ ਵੀ ਇੱਕ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਨੋਰਮਸ ਦੀ। ਔਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਵੇਂ ਅਮਰੀਕਾ 'ਚ ਜਿਹੜੇ ਐਕਸਟ੍ਰਾਡਾਈਟ ਹੋ ਕੇ ਸਿੱਖ ਗਏ ਉਹਨਾਂ ਨੂੰ ਈਵਨ ਇਨ ਡਿਟੈਂਸ਼ਨ ਵੀ ਅਮਰੀਕਨ ਐਮਬੈਸੀ ਜਿਹੜੀ ਦਿੱਲੀ ਵਾਲੇ ਹੈ ਉਹ ਮੋਨੀਟਰ ਕਰਦੇ ਸੀ। ਸੋ ਤੁਹਾਡੀ ਥਾਈ ਐਮਬੈਸੀ ਦਾ ਨੁਮਾਇੰਦਾ ਦਿੱਲੀ ਤੋਂ ਜਿਹੜਾ ਹੈ ਉੱਥੇ ਜਾਣਾ ਚਾਹੀਦਾ ਔਰ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਫਰਦਰ ਟਾਰਚਰ ਨਾ ਹੋਏ ਜੀ। ਸੋ ਕੁੱਲ ਮਿਲਾ ਕੇ ਇੱਕ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ। ਕੇਸ ਤੁਸੀਂ ਪ੍ਰੈਜ਼ੈਂਟ ਹੀ ਕਰ ਸਕਦੇ ਹੋ ਔਰ ਸਾਨੂੰ ਪਤਾ ਹੈ ਵੀ ਜਿਹੜਾ ਚਲਾ ਗਿਆ ਹਾਲਾ ਮੈਮੋ 'ਚ ਤਾਂ ਮੰਗ ਕੀਤੀ ਗਈ ਕਿ ਉਹਨੂੰ ਵਾਪਸ ਥਾਈਲੈਂਡ ਸੱਦੇ ਜਾਂ ਦੂਸਰਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਐਕਸਾਈਜ਼ ਦਾ ਇਹ ਪਰਪਸ ਜ਼ਰੂਰ ਸਰਵ ਹੋਇਆ ਜਾਂ ਹੋਏਗਾ ਕਿ ਗਲੋਬਲੀ ਕਿਉਂਕਿ ਇਸ ਗੱਲ ਨੂੰ ਜਿਹੜੇ ਇਹਨਾਂ ਦੇ ਥਾਈ ਮਿਸ਼ਨਸ ਨੇ ਆਪਣੀ ਕੰਟਰੀ ਨੂੰ ਭੇਜਣਾ ਹੈ, ਆਪਣੇ ਫੋਰਨ ਆਫਿਸ ਨੂੰ ਭੇਜਣਾ ਤੇ ਫਿਊਚਰ 'ਚ ਜਦੋਂ ਕਿਸੇ ਬਾਰੇ ਵੀ ਇੰਡੀਅਨ ਗਵਰਨਮੈਂਟ ਕਿਸੇ ਸਿੱਖ ਐਕਟਿਵਿਸਟ ਬਾਰੇ ਇਸ ਕਿਸਮ ਦਾ ਦਬਾਅ ਬਣਾਏਗੀ ਜਾਂ ਪ੍ਰੈਸ਼ਰ ਬਣਾਏਗੀ ਤਾਂ ਇਹ ਜਿਹੜਾ ਪ੍ਰੈਸ਼ਰ ਬਾਹਰ ਹੈ ਇਹ ਜ਼ਰੂਰ ਇਸ ਦੇ ਵਿੱਚ ਹੈਲਪਫੁਲ ਹੋਏਗਾ। ਸੋ ਮੈਂ ਸਮੂਹ ਸਿੱਖ ਜਥੇਬੰਦੀਆਂ ਦਾ, ਸਿੱਖ ਸੰਗਤਾਂ ਦਾ ਨਿਊਯਾਰਕ, LA ਔਰ ਸ਼ਿਕਾਗੋ ਔਰ ਵਾਸ਼ਿੰਗਟਨ DC ਖਾਸ ਤੌਰ 'ਤੇ ਜਿੱਥੇ ਮੈਨੂੰ ਜਿਹੜਾ ਲੀਡ ਕਰਨ ਦਾ ਮੌਕਾ ਮਿਲਿਆ ਮੈਂ ਸ਼ੁਕਰੀਆ ਅਦਾ ਕਰਦਾ ਜੀ ਕਿ ਵਰਕਿੰਗ ਡੇ ਹੋਣ ਦੇ ਬਾਵਜੂਦ ਹਰ ਪਾਸੇ ਬੜੇ ਉਤਸ਼ਾਹ ਦੇ ਨਾਲ ਜਿਹੜੇ ਸਿੱਖ ਸਾਹਮਣੇ ਆਏ ਜੀ। ਔਰ ਉਹਦੇ 'ਚ ਜਿਹੜਾ ਦੂਸਰਾ ਪਾਰਟ ਸਿੱਖ ਪਰਸਪੈਕਟਿਵ ਤੋਂ ਹੈ ਕਿ ਜਿਹੜਾ ਇੱਕ ਐਵੇਂ ਫੀਅਰ ਕ੍ਰੀਏਟ ਕੀਤਾ ਹੋਇਆ ਹੈ, ਹਕੂਮਤ ਵੀ ਟੈਰਰਿਜ਼ਮ ਦਾ ਰੌਲਾ ਪਾਉਂਦੀ ਹੈ ਤੇ ਸਾਡਾ ਵੀ ਇੱਕ ਵੱਡਾ ਹਿੱਸਾ ਜਿਹੜਾ ਉਹ ਦਹਿਸ਼ਤਗਰਦ ਹੋਣ ਤੋਂ ਡਰਦਾ ਹੈ। ਜਗਤਾਰ ਸਿੰਘ ਕਿ ਵੀ ਅਸੀਂ ਸਾਨੂੰ ਦਹਿਸ਼ਤਗਰਦ ਬਣਾ ਦੇਣਗੇ। ਸੋ ਜਗਤਾਰ ਸਿੰਘ ਤਾਰਾ ਨੂੰ ਓਨ ਕਰਨਾ ਸਿੱਖਾਂ ਵੱਲੋਂ ਕਿ ਭਾਈ ਉਹ ਸਾਡਾ ਹੀਰੋ ਹੈ, ਨਾਇਕ ਹੈ, ਪੋਲੀਟੀਕਲ ਐਕਟਿਵਿਸਟ ਹੈ ਔਰ ਇਹ ਟੈਰਰਿਸਟ ਦੀ ਡੈਫੀਨੇਸ਼ਨ ਨੂੰ ਹੀ ਚੈਲੰਜ ਕਰਨਾ ਇਹ ਇੱਕ ਵੈਲਕਮ ਸਟੈਪ ਹੈ। ਇਹਦੇ ਤੇ ਸਾਨੂੰ ਅਜੇ ਮਿਹਨਤ ਕਰਨੀ ਪਏਗੀ ਆਉਣ ਵਾਲੇ ਸਮੇਂ 'ਚ ਕਿਉਂਕਿ ਬਹੁਤ ਵੱਡਾ ਹਿੱਸਾ ਜਿਹੜਾ ਹੈ
ਉਹਨਾਂ ਨੂੰ ਆਪਣੇ ਹੱਕਾਂ ਬਾਰੇ ਨਹੀਂ ਪਤਾ, UN ਕਨਵੈਨਸ਼ਨਸ ਬਾਰੇ ਨਹੀਂ ਪਤਾ, ਔਰ ਇੱਕਦਮ ਜਿਹੜੇ ਨੇ ਉਹ ਕਈ ਵਾਰੀ ਨੀ ਜਰਕ ਰਿਐਕਸ਼ਨ ਹੁੰਦਾ ਜੀ ਅਸੀਂ ਵੀ ਆਰ ਵੈਰੀ ਪੀਸਫੁਲ ਪੀਪਲ, ਪੀਸਫੁਲ, ਅਸੀਂ ਕਿਹੜਾ ਕਿਸੇ ਦੇ ਘਰ ਜਾੜਨ ਤੇ ਲੱਗੇ ਹੋਏ ਹਾਂ, ਵੀ ਆਰ ਪੀਸਫੁਲ ਪੀਪਲ। ਲੇਕਿਨ ਕਿਰਪਾਨ ਜਨਾਊ ਤਾਂ ਨਹੀਂ ਹੈ। ਕਿਰਪਾਨ ਜਿਹੜਾ ਹੈ ਇਹ ਕਿਰਪਾ ਤੇ ਆਨ ਦੋ ਸ਼ਬਦਾਂ ਦਾ ਸੁਮੇਲ ਹੈ। ਆਨ ਅਣਖ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ। ਤੇ UN ਚਾਰਟਰ ਤੁਹਾਨੂੰ ਉਹ ਹੱਕ ਦਿੰਦਾ ਹੈ ਕਿ ਭਾਈ ਜੇ ਬਾਕੀ ਰਸਤੇ ਬੰਦ ਹੋ ਜਾਂਦੇ ਨੇ ਤੇ ਫਿਰ ਰਾਈਟ ਹੈ ਤੁਹਾਡਾ, ਤੇ ਤੁਸੀਂ ਕਹੀ ਜਾਓ ਜੀ ਨਹੀਂ 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 ਅਸੀਂ ਤਾਂ ਬਿਲਕੁਲ ਚਰਖਾ ਕੱਤਣ ਵਾਲੇ ਹਾਂ। ਚਰਖਾ ਵੀ ਕਰਦੀਆਂ ਸਾਡੀਆਂ ਬੀਬੀਆਂ ਕਰਦੀਆਂ ਰਹੀਆਂ ਕੱਪੜੇ ਬਣਾਉਣ ਲਈ, ਇਹ ਸਾਡਾ ਪੋਲੀਟੀਕਲ ਪਾਰਟ ਨਹੀਂ ਹੈ। ਪੋਲੀਟੀਕਲੀ ਅਸੀਂ ਰੈਜ਼ਿਸਟ ਕੀਤਾ ਹੈ, ਫਾਈਟ ਕੀਤਾ ਹੈ। ਅਸੀਂ ਕਿਸੇ ਹੱਦ ਤੱਕ ਵੀ ਜਾ ਕੇ ਫਾਂਸੀ ਦੇ ਫੰਦੇ ਵੀ ਗਲ 'ਚ ਹੱਸ ਹੱਸ ਕੇ ਪਾਉਂਦੇ ਹਾਂ। ਆਜ਼ਾਦੀ ਨੂੰ ਜਿਹੜਾ ਪਰਨਾਏ ਹੋਏ ਲੋਕ ਹੈ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਇੰਪੋਰਟੈਂਟ ਇਸ ਦਾ ਹਿੱਸਾ ਹੈ। ਤੇ ਹੁਣ ਜਿਸ ਗੱਲ ਦੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇੰਤਜ਼ਾਰ ਹੋਏਗੀ, ਕੱਲ ਮਿਡਨਾਈਟ ਤੋਂ ਬਾਅਦ ਜਦੋਂ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋਏ, ਕਾਲਾਂ ਦਾ ਸਿਲਸਿਲਾ ਜਾਰੀ ਰਿਹਾ, ਅੱਜ ਵੀ ਲਗਾਤਾਰ ਜਾਰੀ ਰਿਹਾ। ਕੁਛ ਉਹਨਾਂ 'ਚ ਵਧਾਈਆਂ ਦੇਣ ਵਾਲੇ ਵੀ ਸੀ, ਤੁਸੀਂ ਵੀ ਵੈਸੇ ਦਿੱਤੀ ਸੀ। ਲੇਕਿਨ ਬਹੁਤਿਆਂ ਨੂੰ ਸ਼ਾਇਦ, ਕਿਉਂਕਿ ਇਹ ਵੀ ਇੱਕ ਜਦੋਂ ਤੁਸੀਂ ਆਪਣੇ ਅਸਲ ਨਿਸ਼ਾਨੇ ਤੋਂ ਘੁੱਸਦੇ ਹੋ ਜਾਂ ਡਿੱਗਦੇ ਹੋ ਜਾਂ ਉਸ 'ਤੇ ਫੋਕਸ ਨਹੀਂ ਹੁੰਦਾ, ਤੇ ਕਈ ਵਾਰ ਫਿਰ ਜਿਹੜੇ ਨਿੱਕੇ ਨਿੱਕੇ ਚੋਲ ਮੋਲ ਹੁੰਦੇ ਨੇ ਉਹਨਾਂ 'ਚ ਵੀ ਬੜਾ ਸਵਾਦ ਆਉਂਦਾ। ਬੰਦਾ ਉਹਨਾਂ 'ਚੋਂ ਹੀ ਜਿਹੜਾ ਆਪਣੀ ਤ੍ਰਿਪਤੀ ਲੱਭਦਾ ਜਾਂ ਉਸ ਨੂੰ ਸਮਝਦਾ ਹੈ ਕਿ ਵੀ ਚਲੋ ਕੁਛ ਤਾਂ ਹੋ ਰਿਹਾ। ਉਹ ਕਿਉਂਕਿ ਅਸੀਂ ਆਪ ਉਹਦੇ 'ਚ ਐਕਟਿਵ ਪਲੇਅਰ ਨਹੀਂ ਬਣਨਾ ਚਾਹੁੰਦੇ ਜਾਂ ਐਕਟਿਵ ਪਲੇਅਰ ਨਹੀਂ ਹੁੰਦੇ। ਸੋ ਪਹਿਲਾਂ ਤਾਂ, ਕਿਉਂਕਿ ਮੈਂ ਬਹੁਤ ਵੇਰ ਵਿੱਚ ਨਹੀਂ ਜਾਵਾਂਗਾ, ਆਲਰੇਡੀ ਹੁਣ ਤਾਂ 24 ਆਵਰ ਮੀਡੀਆ, ਐਵਰੀ ਮਿਨਟ ਅਪਡੇਟ, ਇਹ ਉਹ ਸਾਰਿਆਂ ਨੂੰ, ਬਹੁਤਿਆਂ ਨੂੰ ਜਿਹੜਾ ਉਹ ਪਤਾ ਹੀ ਹੈ ਕਿ ਕੀ ਉੱਥੇ ਹੋਇਆ ਜੀ। ਲੇਕਿਨ ਕੁੱਲ ਮਿਲਾ ਕੇ ਜਿਹੜੇ ਰੈਗੂਲਰਲੀ ਇਸ ਨਾਲ ਨਹੀਂ ਜੁੜੇ ਪਿਛਲੇ 24 ਘੰਟਿਆਂ 'ਚ ਕਿ ਕੀ ਹੋਇਆ, ਦਿੱਲੀ ਦੇ ਜਿਹੜੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਉਹ ਸਾਹਮਣੇ ਆਏ ਨੇ। ਔਰ ਕੁੱਲ ਦਿੱਲੀ ਵਿਧਾਨ ਸਭਾ ਜਿਹੜੀ ਹੈ ਉਹ, ਹਾਲਾਂ ਮੈਂ ਇਹ ਵੀ ਦੱਸਦੇ ਹਾਂ ਕਿ ਈਵਨ ਦਿੱਲੀ ਵਿਧਾਨ ਸਭਾ ਪੰਜਾਬ, ਹਰਿਆਣਾ, ਹਿਮਾਚਲ ਵਾਂਗ ਕੋਈ ਫੁੱਲ ਫਲੈਜਡ ਸਟੇਟ ਨਹੀਂ ਹੈ। ਔਰ ਐਤਕੀ ਈਵਨ BJP ਨੇ ਵੀ ਕੋਈ ਪ੍ਰੋਮਿਸ ਨਹੀਂ ਸੀ ਕੀਤਾ ਆਪਣੇ ਵਿਜ਼ਨ ਡਾਕੂਮੈਂਟ ਦੇ ਵਿੱਚ ਕਿ ਉਹਨੂੰ ਫੁੱਲ ਫਲੈਜਡ ਸਟੇਟ ਦਾ ਦਰਜਾ ਦਿੱਤਾ ਜਾਏਗਾ। ਇੱਥੋਂ ਤੱਕ ਵੀ ਈਵਨ ਹੁਣ ਜਿਵੇਂ ਸਟੇਟਾਂ ਦੇ ਕੋਲ ਆਪਣੀ ਲਾਅ ਐਂਡ ਆਰਡਰ ਜਿਹੜੀ ਹੈ, ਕਾਨੂੰਨ ਵਿਵਸਥਾ ਜਾਂ ਪੁਲਿਸ ਦਾ ਚਾਰਜ ਸਟੇਟ ਕੋਲ ਹੁੰਦਾ ਹੈ, ਲੇਕਿਨ ਦਿੱਲੀ ਦੇ ਵਿੱਚ ਤਾਂ ਈਵਨ ਕਾਨੂੰਨ ਵਿਵਸਥਾ ਵਾਲਾ ਵੀ ਜਿਹੜਾ ਲਾਅ ਐਂਡ ਆਰਡਰ ਹੈ ਉਹਦਾ ਕੰਟਰੋਲ ਵੀ ਸੈਂਟਰ ਗਵਰਨਮੈਂਟ ਦੇ ਕੋਲ ਹੈ। ਸੋ ਇਹ ਵਿਕਟਰੀ ਜਾਂ ਇੱਥੋਂ ਦੀ ਚੇਂਜਸ ਸਿੰਬੋਲਿਕ ਜ਼ਿਆਦਾ ਨੇ। ਔਰ ਦਿੱਲੀ ਕਿਉਂਕਿ ਹਾਈਪ ਇੰਨੀ ਕ੍ਰੀਏਟ ਕੀਤੀ ਹੋਈ ਸੀ BJP ਨੇ ਖੁਦ ਹੀ ਕਿ ਉਸ ਹਾਈਪ ਦੇ ਰੌਲੇ ਗੋਲੇ 'ਚ ਹੀ ਇਹਨਾਂ ਦਾ ਵੀ ਜਿਹੜਾ ਉਹ ਕਿਰਿਆਕਰਮ ਹੋ ਗਿਆ। ਸੋ ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਨੇ ਔਰ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਹਨਾਂ 'ਚੋਂ 67 ਸੀਟਾਂ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ, ਸਕਰੀਨ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ। ਸਾਡੇ ਟੈਕਨੀਕਲ ਟੀਮ ਨੇ ਬੜੀ ਮਿਹਨਤ ਦੇ ਨਾਲ ਇਹ ਸਲਾਈਡਸ ਤਿਆਰ ਕੀਤੀਆਂ। ਉਸ ਤੋਂ ਪਹਿਲਾਂ ਤੁਸੀਂ ਈਵਨ ਵਾਸ਼ਿੰਗਟਨ DC ਵਿਜ਼ਿਟ ਵੇਲੇ ਦੀਆਂ ਪਿਕਚਰਸ ਵੀ ਦੇਖੀਆਂ ਹੋਣਗੀਆਂ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਟੀਮ ਦੇ ਕਿ ਉਹ ਐਕਸਟਰਾ ਟਾਈਮ ਜਿਹੜਾ ਨੇ ਲਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਰੋਚਕ ਬਣਾਉਂਦੇ ਨੇ ਤਾਂ ਕਿ ਈਵਨ ਸਕਰੀਨ ਦੇ ਉੱਤੇ ਜੋ ਅਸੀਂ ਡਿਸਕਸ ਕਰ ਰਹੇ ਹਾਂ ਉਸ ਦਾ ਵੀ ਜਿਹੜਾ ਉਹ ਸਲਾਈਡਸ ਦੇ ਰੂਪ ਦੇ ਵਿੱਚ ਉਹ ਚੱਲ ਰਿਹਾ ਹੋਏ। ਸੋ ਜਿਹੜਾ ਰੁਝਾਨ ਸੀ ਉਹ ਤਾਂ ਈਵਨ ਜਿਹੜੇ ਐਗਜ਼ਿਟ ਪੋਲ ਆਏ ਉਹਨਾਂ ਦੇ ਵਿੱਚ ਹੀ ਆਲਮੋਸਟ 5-6 ਐਗਜ਼ਿਟ ਪੋਲ ਸੀ ਉਹ ਆਮ ਆਦਮੀ ਪਾਰਟੀ ਨੂੰ बढ़त ਦੇ ਰਹੇ ਸੀ। ਲੇਕਿਨ ਜਿਸ ਹੱਦ ਤੱਕ ਇਹ ਕਲੀਨ ਸਵੀਪ ਹੋਇਆ ਗਿਆ ਹੈ, ਬਿਲਕੁਲ ਜਿਵੇਂ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ, ਵਾਕਿਆ ਉਹਨਾਂ ਝਾੜੂ ਫੇਰਤਾ ਔਰ ਉਹਦੇ ਥੱਲੇ ਇੰਨਾ ਕਿਸੇ ਨੂੰ ਵੀ ਆਸ ਨਹੀਂ ਸੀ। ਸ਼ਾਇਦ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਵੀ ਆਪਟੀਮਿਸਟ ਉਹਨਾਂ ਦੇ ਪਲੈਨਰ ਸੀ ਉਹਨਾਂ ਨੂੰ ਵੀ ਆਸ ਨਹੀਂ ਸੀ ਕਿ ਇਸ ਕਦਰ ਸਕਸੈਸ ਮਿਲੇਗੀ। ਔਰ ਦੂਸਰੇ ਪਾਸੇ BJP ਜਿਹਨੇ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਮੋਦੀ ਭਾਈ ਆ ਗਿਆ, ਹਰ ਗੰਗਾ ਦੀ ਥਾਂ ਤੇ ਵੀ ਹਰ ਮੋਦੀ ਹੋਣ ਲੱਗ ਗਿਆ ਸੀ। ਔਰ ਅਜੇ ਕੁਛ ਦਿਨ ਪਹਿਲਾਂ ਹੀ ਮੋਦੀ 15 ਲੱਖ ਦਾ ਸੂਟ ਪਾ ਕੇ ਉੱਤੇ ਨਰਿੰਦਰ ਦਮੋਦਰ ਮੋਦੀ ਲਿਖ ਕੇ ਤੇ ਪ੍ਰੈਜ਼ੀਡੈਂਟ ਓਬਾਮਾ ਨੂੰ ਜਿਹੜਾ ਉਹ ਚਾਹ ਸਰਵ ਕਰ ਰਿਹਾ ਸੀ, ਮੇਰੇ ਦੋਸਤ ਓਬਾਮਾ ਔਰ ਮੇਰੇ ਦੋਸਤ ਫਰਾਣੇ। ਸੋ ਉਹਨਾਂ ਦੇ ਲਈ ਤਾਂ ਸੀ ਕਿ ਵੀ ਇਹ ਹੁਣ ਕੇਕ ਵਾਕ ਹੈ, ਪਾਰਲੀਮੈਂਟ ਚੋਣਾਂ 'ਚ ਮੋਦੀ ਦੀ ਝੰਡੀ
ਮਹਾਰਾਸ਼ਟਰ 'ਚ ਸਰਕਾਰ ਬਣੀ, ਹਰਿਆਣੇ 'ਚ ਆਲਮੋਸਟ ਕਲੀਨ ਸਵੀਪ ਵਰਗੀ ਗੱਲ ਉਹਨਾਂ ਕੀਤੀ, ਝਾਰਖੰਡ 'ਚ ਸਰਕਾਰ ਬਣਾਈ, ਜੰਮੂ ਕਸ਼ਮੀਰ ਦੇ ਵਿੱਚ ਮੈਨੂਵਰ ਵਗੈਰਾ ਕਰਕੇ ਸਰਕਾਰ ਬਣਾਉਣ 'ਚ ਜਾਂ ਉਹਦੇ ਜੂਨੀਅਰ ਪਾਰਟਨਰ ਦੇ ਤੌਰ 'ਤੇ ਜਿਹੜਾ ਉਹਨਾਂ ਨੇ ਜੁਆਇਨ ਕਰ ਲੈਣਾ। ਸੋ ਉਹਨਾਂ ਦੇ ਲਈ ਸੀ ਵੀ ਦਿੱਲੀ 'ਚ ਜਿਹੜੀਆਂ ਲਾਸਟ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਦਿੱਲੀ ਦੀਆਂ 6 ਪਾਰਲੀਮੈਂਟ ਦੀਆਂ ਸੀਟਾਂ ਨੇ ਤੇ 6 ਦੀਆਂ 6 ਹੀ ਬੀਜੇਪੀ ਨੇ ਲਈਆਂ ਜੀ, ਔਰ 70 ਅਸੈਂਬਲੀ ਸੈਗਮੈਂਟਸ ਚੋਂ 60 ਸੈਗਮੈਂਟਸ ਦੇ ਵਿੱਚ ਬੀਜੇਪੀ ਨੇ ਲੀਡ ਕੀਤਾ ਸੀ। ਸੋ ਉਹਨਾਂ ਦਾ ਸੀ ਕਿ ਜੀ ਮੋਦੀ ਤਾਂ 8-9 ਮਹੀਨੇ 'ਚ ਮੋਦੀ ਨੇ ਤਾਂ ਦੁਨੀਆ ਨੂੰ ਝੁਕਾ ਦਿੱਤੀ। ਅਮਰੀਕਾ 'ਚ ਇੱਥੇ ਮੈਡੀਸਨ ਸਕੁਅਰ ਗਾਰਡਨ ਆਰਕੈਸਟਰੇ ਵੱਜ ਰਹੇ ਨੇ, ਕੈਨਬਰਾ 'ਚ ਆਸਟ੍ਰੇਲੀਆ 'ਚ ਵੱਜ ਰਹੇ ਨੇ, ਬੀਜਿੰਗ 'ਚ ਹੈ, ਜਾਪਾਨ 'ਚ ਹੈ, ਮੋਦੀ ਸਾਰੇ ਪਾਸੇ ਹੋ ਰਿਹਾ ਤੇ ਅਸੀਂ ਤਾਂ ਉੱਥੋਂ ਪਹਿਲਾਂ ਹੀ 60 ਸੀਟਾਂ ਰਹੀਆਂ ਜਿਹੜੀਆਂ ਬਾਕੀ 10 ਨੇ ਅਸੀਂ ਉਹ ਵੀ ਲੈ ਜਾਣੀਆਂ ਜੀ। ਤੇ ਫਿਰ ਉਹਨਾਂ ਨੇ ਬੜੇ ਧੂਮ ਧੜੱਕੇ ਦੇ ਨਾਲ ਉਹ ਫਰੇਬਣ ਬੀਬੀ ਕੱਢੀ ਕਿਰਨ ਬੇਦੀ ਜੀ ਕਿ ਜੀ ਦਿੱਲੀ 'ਚ ਹੁਣ ਲੋਕਾਂ ਨੂੰ ਕੀ ਸ਼ਿਕਾਇਤ ਹੈ? ਲੋਕਾਂ ਨੂੰ ਤਾਂ ਇਹ ਸ਼ਿਕਾਇਤ ਹੈ ਜੀ ਇਹ ਰੇਪ ਕੈਪੀਟਲ ਆਫ ਦਾ ਵਰਲਡ ਹੈ, ਇੱਥੇ ਕੋਈ ਲਾ ਐਂਡ ਆਰਡਰ ਨਹੀਂ, ਲੁੱਟਮਾਰ ਹੁੰਦੀ ਆ। ਦੇਖੋ ਅਸੀਂ ਕਿਰਨ ਬੇਦੀ ਲੈ ਆਂਦੀ ਜਿਹੜਾ ਬੜਾ ਟਫ ਜਿਹਦਾ ਇਮੇਜ ਸੀ ਕਿ ਜੀ ਉਹਨੇ ਇੰਦਰਾ ਗਾਂਧੀ ਦੀ ਕਾਰ ਚੁਕਾਤੀ ਸੀ, ਦੇਖੋ ਉਹਨੇ ਸਿੱਖਾਂ ਨੂੰ ਕੁੱਟਿਆ ਸੀ ਕਿੰਨੀ ਬੁਰੀ ਤਰ੍ਹਾਂ, ਅਵਤਾਰ ਸਿੰਘ ਕੋਹਲੀ ਮਾਰਤਾ ਸੀ ਪ੍ਰਧਾਨ ਉਹਨਾਂ ਦਾ, ਔਰ ਇੰਨੀ ਟਫ। ਔਰ ਦਿੱਲੀ 'ਚ ਤਾਂ ਬਿਲਕੁਲ ਉਹ ਵੀ ਕਹਿੰਦੇ ਸੀ ਦਿੱਲੀ ਨੂੰ ਅਸੀਂ ਪੈਰਿਸ ਬਣਾ ਦੇਵਾਂਗੇ, ਉੱਪਰ ਮੋਦੀ ਜੀ ਥੱਲੇ ਮੈਂ, ਔਰ ਬਸ ਬੱਲੇ ਹੀ ਬੱਲੇ ਜੀ ਜੀ। ਸੋ ਹੁਣ ਉਹ ਸਾਰੇ ਮਾਹੌਲ ਦੇ ਵਿੱਚ ਅਜੇ ਤੱਕ ਤਾਂ ਇਹਨਾਂ ਦੀਆਂ ਹੁਣ ਸ਼ਕਲਾਂ ਦੇਖਿਆ ਐਂ ਲੱਗਦਾ ਹੈ ਵੀ ਇਹ ਸਾਰਿਆਂ ਦੀਆਂ ਮਾਵਾਂ ਹੀ ਇਹ ਕਬਰਾਂ 'ਚ ਦਫਨਾ ਕੇ ਆਏ ਨੇ, ਕੀ ਗੱਲ ਹੈ। ਹਾਲਾਂਕਿ ਹੁਣ ਕਿਰਨ ਬੇਦੀ ਨੇ ਵੀ ਆਪਣੇ ਹੱਥ ਝਾੜ ਕੇ ਕਿਹਾ ਕਿ ਜੀ ਇਹ ਮੇਰੀ ਨਹੀਂ ਡਿਫੀਟ ਹੈ, ਬੀਜੇਪੀ ਦੀ ਡਿਫੀਟ ਹੈ ਜੀ। ਔਰ ਉੱਪਰ ਵਾਲੇ ਕਹਿ ਰਹੇ ਨੇ ਨਹੀਂ ਇਹ ਮੋਦੀ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜਾ ਹੈ ਉਹ ਨਹੀਂ ਹੈ ਫਤਵਾ, ਇਹ ਤਾਂ ਕੇਜਰੀਵਾਲ ਦੇ ਹੱਕ 'ਚ ਰੈਫਰੈਂਡਮ ਹੈ। ਸੋ ਬਾਦਲ ਦਲ ਜੀ ਜਿਹੜੇ ਉਹ ਸਾਰਾ ਟੱਬਰ, ਸਾਰੀ ਪੰਜਾਬ ਦੀ ਕੈਬਨਿਟ, ਸਾਰੇ ਜਥੇਦਾਰ ਪੂਰੇ ਸ਼ਰਾਬਾਂ ਦੇ ਭਰ ਕੇ ਟੈਂਪੂ ਉੱਥੇ ਤੁਰੇ ਫਿਰਦੇ ਸੀ। ਸੁਖਬੀਰ ਵੀ ਕਹਿੰਦਾ ਸੀ ਆ ਲੈਣ ਦਿਓ, ਇਹ ਸਰਵੇ ਪੋਲਾਂ ਦਾ ਕੀ ਹੈ, ਅਸੀਂ ਦੇਖਾਂਗੇ ਜਿੱਦਣ ਮਾਵਾ ਜ਼ਿਆਦਾ ਛੱਕਿਆ। ਇਹ ਕੁਛ ਨਹੀਂ ਹੁੰਦੇ ਸਰਵੇ ਪੋਲ, ਦੇਖਿਓ ਅਸੀਂ ਖੁੱਤੀਆਂ ਪਾ ਦਿਆਂਗੇ ਜੀ। ਹੁਣ ਇਸ ਕਿਸਮ ਦੇ ਬਿਆਨ ਉਹਦੇ ਸੀ ਤੇ ਹੁਣ ਭਾਣਾ ਮੰਨਦੇ ਆ ਤਾਂ ਹੁਣ ਇਹ ਕਹਿੰਦੇ ਵੀ ਬਚਾ ਲਓ ਪੰਜਾਬ। ਮੈਂ ਤਾਂ ਅੱਜ ਕਹਿ ਰਿਹਾ ਸੀ, ਮੈਂ ਕਿਹਾ ਜੀ ਬਾਦਲ ਤਾਂ ਲੱਭ ਰਿਹਾ ਹੋਣਾ ਉਹਨੂੰ, ਚੰਦਰਾ ਸਵਾਮੀ ਨੂੰ, ਪਤਾ ਨਹੀਂ ਮਰ ਗਿਆ ਕਿ ਜਿਉਂਦਾ। ਉਹ ਕਿ ਜੀ ਯੱਗ ਕਰਾਓ ਕਿ ਇਹ ਜਿਹੜਾ ਕਾਲਾ ਭੂਤ ਆ ਗਿਆ ਦਿੱਲੀ 'ਚ, ਪੰਜਾਬ 'ਚ ਨਾ ਆ ਜਾਏ, ਇਹਨੂੰ ਦੂਰ ਰੱਖੋ, ਇਹ ਤਾਂ ਗਰੋਹ ਆ ਗਿਆ, ਅਸ਼ਟ ਗ੍ਰਹਿ ਆ ਗਿਆ, ਅੱਠੋ ਗ੍ਰਹਿ ਇਕੱਠੇ ਹੋ ਕੇ ਪੈ ਗਏ ਜੀ। ਸੋ ਹੁਣ ਇਹਨਾਂ ਹਾਲਾਤਾਂ 'ਚ ਕਾਂਗਰਸ ਦਾ ਤਾਂ ਉਹ ਵੀ ਮੁੰਡਾ ਵੀ ਕਹਿੰਦਾ ਮੰਮੀ ਇਹ ਕੀ ਹੋ ਗਿਆ? ਉਹ ਕਹਿੰਦਾ ਕੋਈ ਨਹੀਂ ਪੁੱਤਰ, ਹੁਣ ਜਿੱਥੇ ਤੂੰ ਕਿਹਾ ਹੈ ਇਹੀ ਕੁਛ ਹੋਣਾ। ਜਿੱਧਰ ਰਾਹੁਲ ਗਾਂਧੀ ਫਿਰਦਾ ਜਾਂਦਾ ਉਧਰ ਉਹ ਜਿਵੇਂ ਭੂਤ ਫਿਰ ਜਾਏ, ਕਹਿੰਦਾ ਜੀ ਵੀ ਉਜੜਿਆ ਹੁੰਦਾ। ਉਹ ਕਹਿੰਦਾ ਹੁਣ ਕੋਈ ਨਹੀਂ, ਉਹ ਕਹਿੰਦਾ ਮੰਮੀ ਬਸ ਹੁਣ ਕਦੇ ਨਹੀਂ ਆਏਗੀ ਸਾਡੀ ਵਾਰੀ। ਉਹ ਕਹਿੰਦਾ ਕੋਈ ਨਹੀਂ ਪੁੱਤਰ, ਹੁਣ ਤਾਂ ਤੂੰ ਤਾਂ ਕਰਤਾ, ਦਿੱਲੀ ਤਾਂ ਸਾਫ਼ ਕਰਤੀ ਜੀ। ਸੋ ਜਿਹੜੇ ਰੁਝਾਨ ਨੇ ਇਹਨਾਂ ਦੇ ਵਿੱਚ ਇੱਕ ਪਾਰਟ ਮੈਂ ਜ਼ਰੂਰ, ਇਹ ਤਾਂ ਚਲੋ ਲਾਈਟਰ ਵੇਨ 'ਚ ਵੀ ਗੱਲ ਹੋ ਗਈ ਜੀ, ਤਬਦੀਲੀ। ਹੁਣ ਇੱਕ ਗੱਲ ਮੈਂ ਜਿਹਦੇ ਬਾਰੇ ਕੌਸ਼ਨ ਵੀ ਕਰਨਾ ਚਾਹੁੰਦਾ ਕਿ ਵੀ ਬਹੁਤਿਆਂ ਨੂੰ ਇਹ ਲੱਗਦਾ ਹੈ ਵੀ ਬੀਜੇਪੀ ਦੀ ਫੱਟੀ ਪੋਚੀ ਗਈ, ਔਰ ਦੂਸਰਾ ਠੀਕ ਹੈ ਸੀਟਾਂ ਉਹਨਾਂ ਨੂੰ 3 ਮਿਲੀਆਂ ਜੀ, ਇਹ ਠੀਕ ਹੈ, ਮੋਦੀ ਅਮਿਤ ਸ਼ਾਹ ਦਾ ਹੰਕਾਰ ਟੁੱਟਾ ਹੈ। ਨਾਗਪੁਰ 'ਚ ਬੈਠੇ ਆਰਐਸਐਸ ਦੇ ਚਿੰਤਕ ਜਿਹੜੇ ਨੇ ਉਹ ਦੇਖ ਰਹੇ ਹੋਣਗੇ ਵੀ ਅੱਗੋਂ ਕੀ ਕਰੀਏ, ਕਿੱਥੇ ਫਿਰਕੂ ਫਸਾਦ ਕਰਾਈਏ। ਕੋਈ ਉਹਨਾਂ ਦਾ ਜਿਹੜਾ ਹਿੰਦੂਤਵਾ ਦੇ ਏਜੰਡੇ ਵਾਲੇ ਨੇ ਉਹਨਾਂ ਨੂੰ ਫਰਕ ਨਹੀਂ ਪਿਆ। ਉਹੀ ਜਿਹੜੀ ਇੱਕ ਇਹਨਾਂ ਦੀ ਮੈਂਬਰ ਪਾਰਲੀਮੈਂਟ ਹੈ ਉਹਦੀ ਅੱਜ ਹੀ ਟ੍ਰਿਬਿਊਨ ਦੀ ਸਟੇਟਮੈਂਟ ਹੈ, ਉਹ ਬਿਆਨ ਦੇ ਰਹੀ ਹੈ ਕਿ ਜੀ ਅਸੀਂ 15 ਕਰੋੜ ਜਿਹੜੇ ਹਿੰਦੂਆਂ 'ਚੋਂ ਜਾ ਕੇ ਮੁਸਲਮਾਨ ਔਰ ਦੂਜੇ ਬਣ ਗਏ ਉਹਨਾਂ ਦੀ ਘਰ ਵਾਪਸੀ ਕਰਾਂਗੇ। ਔਰ ਉਹ ਕਹਿ ਰਹੀ ਹੈ ਜੀ ਇਹ ਬਿਲਕੁਲ ਅਸੀਂ ਨਹੀਂ ਹਟਣਾ ਪਿੱਛੇ, ਅਸੀਂ 15 ਕਰੋੜ ਨੂੰ ਵਾਪਸ ਹਿੰਦੂ ਲਿਆਉਣਾ ਹੈ। ਅਲੀਗੜ੍ਹ ਦਾ ਨਾਂ ਜਿਹੜਾ ਹਰੀਗੜ੍ਹ ਰੱਖੋ, ਇਹ ਪਹਿਲਾਂ ਹਰੀਗੜ੍ਹ ਨਾਂ ਸੀ, ਇਹ ਗਾਂਧੀ ਨੂੰ ਐਵੇਂ ਹੀ ਬਣਾਇਆ ਹੋਇਆ ਪਿਓ ਨਾਲ, ਸਾਵਰਕਰ ਨੂੰ ਬਣਾਓ। ਸੋ ਮਤਲਬ ਇਹ ਉਹਨਾਂ ਚੋਣ ਨਤੀਜਿਆਂ ਤੋਂ ਬਾਅਦ ਇਹ ਮੈਂਬਰ ਪਾਰਲੀਮੈਂਟ ਜਿਹੜੀ ਹੈ ਔਰ ਜਿਸ ਫੰਕਸ਼ਨ 'ਚ ਕਹਿ ਰਹੀ ਹੈ ਵਿਸ਼ਵ ਹਿੰਦੂ ਪਰਿਸ਼ਦ ਦੇ, ਉਹਦੇ 'ਚ ਉਹਨਾਂ ਦੇ ਸੀਨੀਅਰ ਬੀਜੇਪੀ ਲੀਡਰ ਵੀ ਬੈਠੇ ਨੇ। ਸੋ ਕੁੱਲ ਮਿਲਾ ਕੇ ਬੇਸ਼ੱਕ ਅੰਦਰ ਖਾਤੇ ਇਹਨਾਂ ਦੇ ਹਲਕਿਆਂ 'ਚ ਹੋ ਰਿਹਾ ਹੈ ਕਿ ਜੀ ਇਹ ਸਾਡੀ ਹਾਰ ਇਹਨਾਂ ਨੇ ਕਰਵਾ ਦਿੱਤੀ ਜੀ, ਕਨਵਰਸ਼ਨ ਵਾਲਿਆਂ ਨੇ, ਘਰ ਵਾਪਸੀ ਵਾਲਿਆਂ ਨੇ, ਲਵ ਜਿਹਾਦ ਵਾਲਿਆਂ ਨੇ। ਪਰ ਮੈਂ ਇਸ ਤਰ੍ਹਾਂ ਨਹੀਂ ਸਮਝਦਾ। ਮੈਂ ਇਹ ਸਮਝਦਾ ਹਾਂ ਵੀ ਜੇ ਹੁਣ ਤੁਸੀਂ ਬੀਜੇਪੀ ਦਾ ਪੈਟਰਨ ਦੇਖਦੇ ਹੋ, 2013 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਸੀਟਾਂ ਭਾਵੇਂ 32 ਮਿਲੀਆਂ ਸੀ, ਪਰ ਜਿਹੜੀ ਉਹਨਾਂ ਦੀ ਵੋਟ ਪਰਸੈਂਟੇਜ ਸੀ ਉਹ 32.7% ਸੀ, ਇੰਨੀਆਂ ਉਹਨਾਂ ਨੂੰ ਵੋਟਾਂ ਮਿਲੀਆਂ ਸੀ। ਐਤਕੀ ਉਹਨਾਂ ਨੂੰ ਬੇਸ਼ੱਕ ਸੀਟਾਂ 3 ਮਿਲੀਆਂ ਨੇ, ਲੇਕਿਨ ਜਿਹੜੀ ਉਹਨਾਂ ਦੀ ਵੋਟ ਪਰਸੈਂਟੇਜ ਹੈ
ਉਹ ਜਿਹੜੀ ਹੈ ਨਾ 2013 ਚ 34% ਸੀ ਵੋਟ ਪਰਸੈਂਟੇਜ, ਐਤਕੀ 32.7 ਹੈ ਜੀ। ਸੋ ਕੁੱਲ ਫਰਕ ਜਿਹੜਾ ਹੈ ਉਹ 1.3% ਦਾ ਹੈ। ਸੋ ਮਤਲਬ ਇਹ ਹੈ ਕਿ ਜੇ 32.7% ਵੋਟਰ ਬੀਜੇਪੀ ਦੇ ਨਾਲ ਜੁੜਿਆ ਅੱਜ ਦਾ, ਸੋ ਇਹੀ ਉਹਨਾਂ ਦਾ ਕਾਡਰ ਹੈ ਜਿਹੜਾ ਕੋਰ ਹਿੰਦੂਤਵੀ ਕਾਡਰ ਹੈ, ਜਿਹਦੇ 'ਚ ਖਾਸ ਤੌਰ ਤੇ ਪੰਜਾਬੀ ਹਿੰਦੂ। ਦਿੱਲੀ ਦੇ ਵਿੱਚ ਆਲਮੋਸਟ 30% ਜਿਹੜੀ ਆਬਾਦੀ ਹੈ ਉਹ ਪੰਜਾਬੀਆਂ ਦੀ ਹੈ, ਜਿਨ੍ਹਾਂ 'ਚ 10% ਸਿੱਖ ਨੇ, 20% ਪੰਜਾਬੀ ਹਿੰਦੂ ਨੇ। ਔਰ ਪੰਜਾਬੀ ਹਿੰਦੂ ਟ੍ਰੈਡੀਸ਼ਨਲੀ ਆਰੀਆ ਸਮਾਜੀ ਵੀ ਹੈ, ਉਹ ਐਕਸਟ੍ਰੀਮ ਹਿੰਦੂਤਵਾ ਏਜੰਡੇ ਦਾ ਸਪੋਰਟਰ ਵੀ ਹੈ। ਔਰ ਇਹ ਸਾਰੇ ਜਿਹੜੇ ਨੇ, ਅਰੁਣ ਜੇਤਲੀ ਵੀ ਉੱਥੋਂ ਆਉਂਦਾ ਹੈ, ਔਰ ਦੂਸਰੇ ਵੀ ਜਿਹੜੇ ਨੇ, ਕਿਰਨ ਬੇਦੀ ਨੂੰ ਵੀ ਇਸੇ ਲਈ ਪ੍ਰੋਜੈਕਟ ਕੀਤਾ, ਇਹ ਸਾਰਾ ਉਸੇ ਕਾਡਰ 'ਚ ਆਉਂਦਾ। ਸੋ ਜੇ ਇਸ ਸਭ ਦੇ ਬਾਵਜੂਦ 32.7% ਬੀਜੇਪੀ ਦਾ ਕਾਡਰ ਜਿਹੜਾ ਹੈ ਉਹ ਕਾਇਮ ਹੈ, ਤੇ ਉਹਨਾਂ ਦਾ ਕੋਈ ਜਿਹੜਾ ਹੈ ਉਹ ਕੋਈ ਕੋਰ ਹਿੱਲਿਆ ਨਹੀਂ ਹੈ। ਫਰਕ ਸਿਰਫ ਇੰਨਾ ਹੈ ਕਿ ਜੇ ਤੁਸੀਂ ਕਾਂਗਰਸ ਦਾ ਵੀ 47 ਤੋਂ ਬਾਅਦ ਰੂਲਿੰਗ ਪੈਟਰਨ ਦੇਖੋ ਵੀ ਕਿਵੇਂ ਉਹਨਾਂ ਦੇ ਕੋਲ ਜਿਹੜਾ ਹੈ ਉਹ ਰਾਜ ਸੱਤਾ ਤੇ ਜਾਂਦੇ ਰਹੇ, ਉਹਦੇ 'ਚ ਲਗਭਗ 200 ਮਿਲੀਅਨ ਦੇ ਕਰੀਬ ਦਲਿਤ ਔਰ ਟਰਾਈਬਲ ਆਬਾਦੀ, ਉਹ ਹਮੇਸ਼ਾ ਟ੍ਰੈਡੀਸ਼ਨਲੀ ਕਾਂਗਰਸੀ ਰਹੇ ਜੀ। ਹੁਣ ਜਿਹੜਾ 160 ਮਿਲੀਅਨ ਮੁਸਲਮਾਨ, ਇਹ ਵੀ ਉਹਨਾਂ ਨਾਲ ਰਿਹਾ। ਸਿੱਖ ਵੀ ਪੰਜਾਬ 'ਚ ਭਾਵੇਂ ਅਕਾਲੀਆਂ ਔਰ ਕਾਂਗਰਸ 'ਚ ਵੋਟਾਂ ਵੰਡੀਆਂ ਜਾਂਦੀਆਂ ਰਹੀਆਂ, ਲੇਕਿਨ ਪੰਜਾਬ ਤੋਂ ਬਾਹਰ ਸਿੱਖ ਕਦੇ ਜਨਸੰਘੀ ਜਾਂ ਕਮਿਊਨਿਸਟ ਨਹੀਂ ਬਣਿਆ, ਉਹਨਾਂ ਦੀਆਂ ਵੋਟਾਂ ਕਾਂਗਰਸ ਨੂੰ ਸੀ। ਔਰ ਇਸ ਤੋਂ ਇਲਾਵਾ ਫਿਰ ਜਿਹੜੇ ਸੈਕਸ਼ਨ ਸਮਾਜ ਦੇ ਗਰੀਬੀ 'ਚ, ਕਿ ਗਰੀਬੀ ਹਟਾਓ ਕੋ ਨਾਅਰਾ ਦੇ ਦਿੱਤਾ। ਸੋ ਇਹ ਕੁੱਲ ਮਿਲਾ ਕੇ ਜਿਹੜਾ ਇਹ ਕਾਡਰ ਸੀ ਜਿਹੜਾ ਕਿ ਕਾਂਗਰਸ ਨੂੰ ਜਿਤਾਉਂਦਾ ਸੀ। ਹੁਣ ਦਿੱਲੀ ਦੇ ਵਿੱਚ ਕੀ ਹੋਇਆ ਹੈ ਵੀ ਕਾਂਗਰਸ ਦੀਆਂ 2013 ਦੇ ਵਿੱਚ ਤਾਂ 8 ਸੀਟਾਂ ਸੀ ਉਹਨਾਂ ਦੇ ਕੋਲ, ਔਰ ਵੋਟਾਂ ਉਹਨਾਂ ਨੂੰ ਜਿਹੜੀਆਂ ਨੇ ਉਹ ਮਿਲੀਆਂ ਸੀ 24.6% ਜੀ। ਲੇਕਿਨ ਇਸ ਵਾਰ ਉਹਨਾਂ ਨੂੰ ਵੋਟਾਂ ਮਿਲੀਆਂ 9.7%, ਔਰ ਉਹਨਾਂ ਨੂੰ ਕੋਈ ਜਿਹੜਾ ਸੀਟ ਨਹੀਂ ਮਿਲੀ। ਰਾਦਰ 70 ਚੋਂ 63 ਸੀਟਾਂ ਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ। ਹੁਣ ਜਿਹੜਾ 14.9% ਵੋਟਾਂ ਕਾਂਗਰਸ ਦੀਆਂ ਗਈਆਂ, ਇਹ ਬੀਜੇਪੀ ਨੂੰ ਨਹੀਂ ਗਈਆਂ, ਜਿਹੜੀਆਂ ਮੋਦੀ ਦੀ ਜਿੱਤ ਵੇਲੇ ਕਿਸੇ ਹੱਦ ਤੱਕ ਉਹਨਾਂ ਨੇ ਥੋੜਾ ਬਹੁਤ, ਕਿਉਂਕਿ ਹਿੰਦੂ ਮੁਸਲਮਾਨਾਂ ਦੇ ਫਸਾਦ ਕਰਵਾ ਕੇ ਥੋੜੀ ਬਹੁਤ ਹਿੰਦੂ ਪੋਲਰਾਈਜੇਸ਼ਨ ਕਰਾ ਲਈ। ਮੋਦੀ ਨੇ ਆਪ ਕਿਹਾ ਜੀ ਮੈਂ ਵੀ ਬੈਕਵਰਡ ਕਲਾਸ ਚੋਂ ਹਾਂ, ਉਹ ਪੱਤਾ ਖੇਲਿਆ, ਕਈ ਥਾਂ ਮੁਸਲਮਾਨਾਂ ਨੂੰ ਵੋਟਾਂ ਪਾਉਣ ਨਹੀਂ ਦਿੱਤੀਆਂ, ਈਸਾਈਆਂ ਨੂੰ ਵੀ ਡਰਾ ਲਿਆ। ਹੁਣ ਉਹ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਚਰਚ ਵੈਂਡਲਾਈਜ਼ ਹੋ ਰਹੇ ਸੀ, 5 ਚਰਚ ਜਿਹੜੇ ਨੇ ਉਹਨਾਂ ਤੇ ਹਮਲੇ ਹੋਏ, ਮੁਸਲਮਾਨਾਂ ਦੀ ਘਰ ਵਾਪਸੀ ਦੇ ਨਾਂ ਥੱਲੇ ਜੋ ਉਹਨਾਂ ਦੇ ਨਾਲ ਹੋ ਰਿਹਾ ਸੀ। ਸੋ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਕਿ ਜਿਹੜਾ ਕਾਂਗਰਸ ਦਾ ਟ੍ਰੈਡੀਸ਼ਨਲ ਵੋਟ ਬੈਂਕ ਸੀ ਉਹ ਖਤਮ ਹੋ ਕੇ ਐਨ ਬਲਾਕ ਆਮ ਆਦਮੀ ਪਾਰਟੀ ਦੇ ਕੋਲ ਆ ਗਿਆ, ਔਰ ਇਹ ਉਹਦੀ ਤਬਦੀਲੀ, ਔਰ ਬੀਜੇਪੀ ਦਾ ਆਪਣਾ ਵੋਟ ਬੈਂਕ ਕਾਇਮ ਹੈ। ਹੁਣ ਇਹ ਤਾਂ ਹੈ ਹਕੀਕਤ। ਇਹਦਾ ਮਤਲਬ ਇਹ ਹੈ ਕਿ ਇੱਕ ਜਿਹੜਾ ਪਾਰਟ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦਾ ਆਲਮੋਸਟ ਭੋਗ ਦਿੱਲੀ 'ਚ ਤਾਂ ਪਿਆ ਹੀ ਹੈ ਜੀ, ਆਲਰੇਡੀ ਬਹੁਤ ਸਾਰੀਆਂ ਥਾਵਾਂ ਤੇ ਬਲੈਂਕ ਡਰਾ ਹੋ ਰਿਹਾ, ਔਰ ਆਉਣ ਵਾਲੇ ਸਮੇਂ 'ਚ ਜੇ ਕੇਜਰੀਵਾਲ ਆਪਣੇ ਕਾਰਡ ਠੀਕ ਤਰੀਕੇ ਨਾਲ ਪਲੇ ਕਰੇਗਾ, ਜਿਹੜਾ ਕਿ ਉਹ ਕਰ ਰਿਹਾ, ਕਿਉਂਕਿ ਜਦੋਂ ਲਾਸਟ ਟਾਈਮ 2013 'ਚੋਂ ਬਣਿਆ, ਭਾਵੇਂ 49 ਦਿਨ ਹੀ ਰਿਹਾ, ਉਹਦਾ ਐਂਬੀਸ਼ਨ ਇੰਨਾ ਜ਼ਿਆਦਾ ਵੱਧ ਗਿਆ ਇੱਕਦਮ, ਉਹਨੂੰ ਲੱਗਾ ਵੀ ਮੈਂ ਤਾਂ ਪ੍ਰਾਈਮ ਮਿਨਿਸਟਰ ਮਟੀਰੀਅਲ। ਉਹਨੇ ਜਦੋਂ ਹੀ ਚੋਣਾਂ ਆਈਆਂ ਭਾਰਤ ਭਰ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਕਰਤੇ, ਆਪ ਵੀ ਜਾ ਇੱਥੋਂ ਰਿਜ਼ਾਈਨ ਕਰਤਾ, ਆਪ ਜਾ ਕੇ ਬਨਾਰਸ ਤੋਂ ਖਲੋ ਗਿਆ ਕੋਈ, ਔਰ ਸਿਰਫ ਪੰਜਾਬ ਦੀਆਂ 4 ਸੀਟਾਂ ਨੂੰ ਛੱਡ ਕੇ ਕਿਤੇ ਪੈਰ ਨਹੀਂ ਲੱਗੇ। ਮੈਨੂੰ ਲੱਗਦਾ ਹੈ ਵੀ ਇਸ ਵਾਰ ਉਹ ਬੜਾ ਕੌਸ਼ੀਅਸ ਹੈ, ਇਸ ਲਈ ਉਹ ਆਪਣੇ ਕਾਡਰ ਨੂੰ ਵੀ ਕਹਿ ਰਿਹਾ ਹੰਕਾਰ ਨਾ ਕਰੋ, ਨਿਮਰਤਾ ਕਰੋ ਔਰ ਓਬੀਡੀਐਂਸ ਰੱਖੋ ਲੋਕਾਂ ਦੇ ਨਾਲ ਜੀ। ਸੋ ਕੁੱਲ ਮਿਲਾ ਕੇ, ਔਰ ਜਿਸ ਤਰੀਕੇ ਨਾਲ ਇਸ ਚੋਣਾਂ ਤੋਂ ਠੀਕ ਪਹਿਲੇ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਆਪਣੀ ਸਪੋਰਟ ਥਰੋ ਕੀਤੀ, ਨਤੀਸ਼ ਕੁਮਾਰ JDU ਨੇ ਕੀਤੀ, ਔਰ ਅੱਜ ਮੈਂ ਦੇਖ ਰਿਹਾ ਸੀ ਕਿ ਈਵਨ ਉਧਵ ਠਾਕਰੇ, ਬਾਲ ਠਾਕਰੇ ਦਾ ਮੁੰਡਾ, ਜਿਹੜਾ ਬੇਸ਼ੱਕ ਬੀਜੇਪੀ ਦੇ ਨਾਲ ਉਹਨਾਂ ਦੀ ਹਕੂਮਤ ਹੈ ਮਹਾਰਾਸ਼ਟਰ 'ਚ, ਉਹ ਵੀ ਕਹਿ ਰਿਹਾ ਮੋਦੀ ਦੇ ਹੰਕਾਰ ਦੀ ਇਹ ਹਾਰ ਹੈ, ਔਰ ਉਹਨੇ ਵਧਾਈ ਵੀ ਦਿੱਤੀ ਹੈ। ਕੇਜਰੀਵਾਲ ਉਹਨੇ ਕਿਹਾ ਜੇ ਮੈਨੂੰ ਸੱਦੇਗਾ ਓਥ ਟੇਕਿੰਗ ਦੇ ਉੱਤੇ, ਮੈਂ ਉੱਥੇ ਵੀ ਜਾਵਾਂਗਾ। ਸੋ ਇਸ ਸਾਰੇ ਨੂੰ ਮੈਂ ਇਸ ਪੋਸੀਬਿਲਿਟੀ ਦੇ ਤੌਰ ਤੇ ਦੇਖਦਾ ਹਾਂ, ਔਰ ਮੈਂ ਇਸ ਹਫ਼ਤੇ ਦੀ ਲਿਖਤ ਦੇ ਵਿੱਚ ਲਿਖਿਆ ਵੀ ਹੈ ਕਿ ਪਹਿਲਾ ਕੰਪੀਟੀਸ਼ਨ ਭਾਰਤ ਦੇ ਵਿੱਚ ਰਾਜ ਸੱਤਾ ਦਾ ਹਿੰਦੂਤਵਾ ਦੀਆਂ A ਤੇ B ਟੀਮਾਂ ਦੇ ਵਿਚਕਾਰ ਸੀ ਜੀ। ਬੀਜੇਪੀ A ਟੀਮ, ਕਾਂਗਰਸ B ਟੀਮ। ਹੁਣ B ਟੀਮ ਜਿਹੜੀ ਹੈ ਉਹਦਾ ਬਹੁਤ ਵੱਡਾ ਕਾਡਰ ਜਿਹੜਾ ਹੈ ਉਹ ਹਿੰਦੂਤਵਾ ਦੀ C ਟੀਮ, ਜਿਹੜਾ ਕਿ ਕੇਜਰੀਵਾਲ ਰਨ ਕਰ ਰਿਹਾ, ਉਹਦੇ ਨਾਲ ਜਾ ਰਿਹਾ। ਸਿਨੇਰੀਓ 'ਚ ਸਿੱਖ ਨੁਕਤਾ ਨਿਗਾਹ ਤੋਂ ਮੈਂ ਗੱਲ ਕਰਨਾ ਚਾਹੁੰਦਾ, ਸਮੇਂ ਦੀ ਵੀ ਸੀਮਾ ਹੈ, ਕਿ ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੇ ਸਿਨੇਰੀਓ 'ਚ ਕੋਈ ਫਰਕ ਨਹੀਂ ਪਿਆ। ਸੋ ਜਿਹੜੇ ਸਿੱਖ ਸਾਡੇ ਵੀਰ ਹੁਣ ਮੇਰੀ ਇਸ ਗੱਲ ਦਾ ਵੀ ਗੁੱਸਾ ਕਰਨਗੇ ਕਿ ਭਈ ਮੈਂ ਹਰ ਵਾਰੀ
ਜਿਹੜਾ ਕੁਛ ਨਾ ਕੁਛ ਕਹਿ ਦਿੰਦੇ ਜੀ। ਪਰ ਮੈਂ ਹੁਣ ਕੀ ਕਰਾਂ, ਉਹ ਬੁੱਲੇ ਸ਼ਾਹ ਨਹੀਂ ਬਹਿਣ ਦਿੰਦਾ ਮੈਨੂੰ। ਵੀ ਜਦੋਂ ਉਹ ਕਹਿੰਦਾ ਬਾਰ-ਬਾਰ ਕਿ ਬਈ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਜੀ। ਔਰ ਮੈਂ ਪੁੱਛਿਆ ਅੱਜ ਵੀ, ਮੈਂ ਕਿਹਾ ਤੁਸੀਂ ਕਿਹੜੀ ਗੱਲ ਦੀ ਖੁਸ਼ੀ ਮਨਾ ਰਹੇ ਹੋ? ਵੀ ਠੀਕ ਹੈ, ਉਸ ਦਾ ਇੱਕ ਜਿਹੜਾ ਕਾਡਰ ਜਿਹੜਾ ਉਹਨੇ ਚੈਲੰਜ ਕੀਤਾ, ਮਿਹਨਤ ਕੀਤੀ, ਬਣ ਗਿਆ। ਸਿੱਖ ਨੁਕਤਾ ਨਿਗਾਹ ਤੋਂ ਕੀ ਫਾਇਦਾ ਹੈ? ਕੇਜਰੀਵਾਲ ਨੇ ਠੀਕ ਹੈ, ਉਹਨੇ 49 ਦਿਨਾਂ 'ਚ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਉਣ ਦੀ ਗੱਲ ਕੀਤੀ। ਉਹਨੇ ਕਦੇ ਪੰਜਾਬ ਦੀ ਫਰੀडम ਦੇ ਏਜੰਡੇ ਨੂੰ ਓਨ ਰਾਦਰੀ ਦੇ ਉਲਟ ਪ੍ਰਸ਼ਾਂਤ ਭੂਸ਼ਣ ਇੱਕ ਇੰਪੋਰਟੈਂਟ ਮੈਂਬਰ, ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦਾ, ਉਹਨੇ ਜੰਮੂ ਕਸ਼ਮੀਰ ਦੇ ਮਾਮਲੇ 'ਚ ਕਿਹਾ ਸੀ ਕਿ ਜੀ ਜੇ ਉੱਥੇ ਸਿਕਿਉਰਿਟੀ ਫੋਰਸਿਸ ਰੱਖਣੀਆਂ ਕਿ ਨਹੀਂ, ਲੋਕਾਂ ਤੋਂ ਰਾਏਸ਼ੁਮਾਰੀ ਕਰਵਾ ਲਓ। ਔਰ ਬੀਜੇਪੀ ਨੇ ਉਹਨੂੰ ਜਾ ਕੇ ਮਾਰਿਆ ਕੁੱਟਿਆ ਉਹਦੇ ਦਫ਼ਤਰ, ਔਰ ਇਹਨਾਂ ਨੇ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਨੇ ਇੱਕਦਮ ਹਮਾਇਤ ਵਾਪਸ ਲੈ ਲਈ ਸੀ। ਹੁਣ ਬਹੁਤ ਘੱਟ ਲੋਕਾਂ ਨੂੰ ਯਾਦ ਰਹਿੰਦਾ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਜਿਹੜਾ ਕੇਜਰੀਵਾਲ ਹੈ ਉਹ ਸੌਦਾ ਸਾਧ ਦੇ ਡੇਰੇ ਵੀ ਗਿਆ ਸੀ ਉਹਦਾ ਆਸ਼ੀਰਵਾਦ ਲੈਣ। ਹੁਣ ਦਿੱਲੀ 'ਚ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੈ, ਉਹ ਸੌਦਾ ਸਾਧ ਦੀ ਫਿਲਮ ਦੇ ਰਿਲੀਜ਼ ਹੋਣ ਦੀ ਵਕਾਲਤ ਕਰ ਰਿਹਾ ਸੀ। ਹੁਣ ਕੋਈ ਇਸ਼ੂ ਪੰਜਾਬ ਦਾ, ਪੰਜਾਬ ਰਿਲੇਟਡ, ਜਿਵੇਂ ਇੰਟਰਲਿੰਕਿੰਗ ਆਫ ਰਿਵਰਸ ਹੈ, ਮਤਲਬ ਹੈ ਵੀ ਪੰਜਾਬ ਦੇ ਪਾਣੀਆਂ ਨੂੰ ਅੱਗੋਂ ਲੁੱਟਣਾ, ਉਸ ਦੇ ਉੱਤੇ ਕਦੇ ਤੁਸੀਂ ਕੋਈ ਬਿਆਨ ਸੁਣਿਆ ਹੋਏ? ਸੋ ਜਿਹੜੇ ਮੇਨ ਮੁੱਦੇ ਨੇ, ਕੀ ਅਸੀਂ ਇਹਨਾਂ 3 ਦਹਾਕਿਆਂ 'ਚ 1.5 ਲੱਖ ਸਿੱਖ ਇਸ ਲਈ ਮਰਵਾਇਆ ਕਿ ਜੀ ਭ੍ਰਿਸ਼ਟਾਚਾਰ ਮੁਕਤ ਸੈਕੂਲਰ ਭਾਰਤ ਬਣ ਜਾਏ? ਜੀ। ਬਾਕੀ ਭਾਰਤ ਵਾਲਿਆਂ ਨੂੰ ਲੱਗੇ ਕਿ ਵੀ ਕੇਜਰੀਵਾਲ ਰਿਲੇਟਿਵਲੀ ਇਮਾਨਦਾਰ ਹੈ ਬਾਕੀਆਂ ਨਾਲੋਂ, ਉਹ ਐਸੀ ਪਾਰਟੀ ਕੋਈ ਅੱਗੇ ਆ ਜਾਏ ਜਿਹਦੇ 'ਚ ਰਿਲੇਟਿਵਲੀ ਇਮਾਨਦਾਰ ਲੋਕ ਹੋਣ। ਪਰ ਹੁਣ ਇਸੇ ਹੀ ਪਾਰਟੀ 'ਚ ਕਿਰਨ ਬੇਦੀ ਵੀ ਇੱਥੋਂ ਹੀ ਆਈ ਸੀ, ਕਿੰਨੀ ਕੁ ਇਮਾਨਦਾਰੀ ਹੈ ਬਾਹਰ ਨਿਕਲ ਆਈ ਗੱਲ ਕਿ ਵੀ ਇੱਕ ਐਂ ਵੱਜਿਆ ਥੋੜ੍ਹਾ ਜਿਹਾ ਔਰ ਕਿੱਥੇ ਜਾ ਕੇ ਪਹੁੰਚ ਗਈ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਆਪਣੀ ਗੱਲ ਨਹੀਂ ਛੱਡਣੀ। ਬੇਸ਼ੱਕ ਹਾਲਾਤ ਬਹੁਤਿਆਂ ਨੂੰ ਲੱਗਦਾ ਵੀ ਸਾਜ਼ਗਾਰ ਨਹੀਂ ਨੇ ਕਿ ਜੀ ਅਸੀਂ ਇੱਧਰ ਵੜੀਏ ਜਾਂ ਉੱਧਰ ਦੇਖੀਏ। ਮੈਂ ਸਮਝਦਾ ਠੀਕ ਹੈ, ਦਿੱਲੀ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣ ਜਾਏ, ਦਵਿੰਦਰਪਾਲ ਸਿੰਘ ਭੁੱਲਰ ਨੂੰ ਹੈਲਥ ਗਰਾਊਂਡ ਦੇ ਉੱਤੇ ਤਿਹਾੜ ਜੇਲ੍ਹ 'ਚੋਂ ਜਿਹੜਾ ਰਿਲੀਜ਼ ਕਰ ਦਿੱਤਾ ਜਾਏ, ਹੋਰ ਕਿਸੇ ਨੂੰ ਹੋਰ ਉਹਦੇ 'ਚੋਂ ਕੀ ਨੇ? ਇਹ ਕੋਈ ਸਿੱਖਾਂ ਦੇ ਮੁੱਦੇ ਨੇ ਜੀ। ਇਹ ਦਿੱਲੀ ਦਾ 23 ਸਾਲ ਤੋਂ ਨਹੀਂ ਮਿਲਿਆ ਇਨਸਾਫ, ਹੋ ਵੀ ਗਿਆ, ਟੀਮਾਂ ਬਹਿ ਵੀ ਗਈਆਂ, ਕਿਹਨੇ ਸਜ਼ਾ ਦੇਣੀ ਹੈ? ਅੱਧੇ ਮਰ ਗਏ, ਅੱਧਿਆਂ ਕਿ ਉਦੋਂ ਤੱਕ ਫਿਰ ਮਰ ਜਾਣਾ, ਅਪੀਲਾਂ ਦਾ ਫਿਰ ਸਿਲਸਿਲਾ ਜਾਰੀ ਰਹਿਣਾ। ਲੇਕਿਨ ਸਾਨੂੰ ਆਪਣਾ ਜਿਹੜਾ ਮੂਲ ਮੁੱਦਾ ਹੈ, ਸਾਡੀ ਆਜ਼ਾਦੀ ਦਾ ਮੁੱਦਾ ਹੈ, ਜਿਸ ਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ ਨੇ, ਜਿਸ ਦੇ ਲਈ ਸਾਡਾ ਫੋਕਸ ਹੈ, ਜਿਹੜੇ ਸਿੱਖ ਐਕਟਿਵਿਸਟ ਨੇ ਉਹ ਸਵੇ ਅਵੇ ਨਹੀਂ ਹੋਣੇ ਚਾਹੀਦੇ। ਲੋਕਾਂ ਨੇ ਉੱਥੇ ਬੈਠੇ ਦਿੱਲੀ 'ਚ ਸਿੱਖ ਨੇ, ਚਲੋ ਉਹਨਾਂ ਨੇ ਵੋਟ ਪਾਈ, ਚੰਗੀ ਗੱਲ ਹੈ, ਪਰ ਅਸੀਂ ਸਮਝਦੇ ਹਾਂ ਕਿ ਕੇਜਰੀਵਾਲ ਗਾਂਧੀਆਂ ਨੇ, ਅੰਨਾ ਹਜ਼ਾਰੇ ਬੋਲ ਪਿਆ, ਹੁਣ ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾ ਦੇਗਾ ਦਿੱਲੀ ਮੋਦੀ ਦੇ ਖਿਲਾਫ। ਉਹਨੇ ਪਹਿਲਾਂ ਹੀ ਕਿਹਾ ਕਿ ਜੀ ਅੱਛੇ ਦਿਨ ਜਿਹੜੇ ਨੇ ਉਹ ਤਾਂ ਕਾਰਖਾਨੇਦਾਰਾਂ ਦੇ ਆਏ ਨੇ। ਸੋ ਜਿਹੜਾ ਗਾਂਧੀਅਨ ਫਿਲਾਸਫੀ 'ਚ ਯਕੀਨ ਰੱਖਦਾ ਹੈ, ਸਿੱਖਾਂ ਦੀ ਤਾਂ ਸਭ ਤੋਂ ਵੱਡੀ ਤਰਾਸਦੀ ਜਾਂ ਟ੍ਰੈਜਡੀ ਇਹ ਹੈ ਕਿ ਸਾਨੂੰ ਸਭ ਤੋਂ ਵੱਡਾ ਚੀਟਰ ਜਿਹੜਾ ਗਾਂਧੀ, ਜਿਹਨੇ ਧੋਖੇ ਦੇ ਨਾਲ, ਜਿਹਦੇ ਮਨ 'ਚ ਹਮੇਸ਼ਾ ਨਫ਼ਰਤ ਰਹੀ ਸਿੱਖਾਂ ਲਈ, ਉਸ ਨੇ ਸਾਨੂੰ ਆਪਣੇ ਟਰੈਪ 'ਚ ਫਸਾਇਆ। ਸੋ ਗਾਂਧੀ ਟੋਪੀ, ਗਾਂਧੀਅਨ ਆਈਡੀਓਲੋਜੀ, ਗੰਗਾ ਜਮਨਾ ਕਲਚਰ, ਇਹ ਸਾਰਾ ਸਾਡੇ ਲਈ ਕੀ ਮਤਲਬ ਰੱਖਦਾ ਜੀ? ਸੋ ਮੈਂ ਸਮਝਦਾ ਵੀ ਅਸੀਂ ਫਿਰ ਉਹੀ ਕੁਝ ਹੋਣਾ ਜਿਹਦੇ ਮਗਰ ਅਸੀਂ ਲੱਗ ਜਾਈਦਾ, ਉਹਦੇ ਮਗਰ ਜਾ ਕੇ ਫਿਰ ਉਹ ਅਗਲੇ ਮੋੜ ਤੋਂ ਜਦੋਂ ਪਤਾ ਲੱਗਦਾ ਅਸਲੀਅਤ ਕੀ ਹੈ, ਫਿਰ ਕਹੀਦਾ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ, ਉਦੋਂ ਵੀ ਜਕਾਰਾ ਛੱਡ ਦਿੰਦੇ, ਬੋਲੇ ਸੋ ਨਿਹਾਲ ਧੋਖੇ ਦਾ ਵੀ ਜਕਾਰਾ ਹੋ ਗਿਆ ਜੀ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਬੇਸ਼ੱਕ ਅਸੀਂ ਪਰਸਪੈਕਟਿਵ ਉਹਨਾਂ ਦਾ ਵੀ ਦਿੰਦੇ ਹਾਂ ਆਲਵੇਜ਼। ਅੱਜ TV 84 ਨਿਊਜ਼ ਤੇ ਜਿਹੜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਸਰਦਾਰ ਸੁੱਚਾ ਸਿੰਘ ਛੋਟੇਪੁਰ, ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਚਲੋ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਦਾ ਪਰਸਪੈਕਟਿਵ ਸਾਹਮਣੇ ਆਏ, ਔਰ ਜੇ ਤੁਹਾਡੇ ਉਹਨਾਂ ਦੇ ਵਿੱਚ ਵੀ ਥੋੜ੍ਹੇ ਬਹੁਤ ਸਿੰਪੈਥਾਈਜ਼ਰ ਨੇ ਜਿਹੜੀ ਕੋਈ ਸਿੱਖੀ ਦੀ ਗੱਲ ਤੇ ਕੋਈ ਮਾੜੀ ਮੋਟੀ ਗੱਲ ਕਿਸੇ ਪਾਸੇ ਕਰਦੇ ਨੇ, ਠੀਕ ਹੈ, ਪਰ ਮੈਂ ਸਮਝਦਾ ਵੀ ਐਜ਼ ਏ ਪੀਪਲ ਸਾਡਾ ਫੋਕਸ ਬਿਲਕੁਲ ਕਲੀਅਰ ਹੋਣਾ ਚਾਹੀਦਾ। ਬਾਦਲ ਦਾ ਹਾਂ ਇੱਕ ਫਾਇਦਾ ਜਿਹੜਾ ਬਾਦਲ ਨੂੰ ਹੋਇਆ ਵੀ ਇਹਨਾਂ ਦਾ ਵਿਆਹ ਬਚ ਗਿਆ। ਕਿਵੇਂ ਭਲਾ? ਕਿਵੇਂ? ਇਹ ਹੁਣ ਕਹਿੰਦੇ ਨਾ ਬੀਜੇਪੀ ਨਾਲ ਪਤੀ ਪਤਨੀ ਦਾ ਰਿਸ਼ਤਾ, ਉਹ ਲੱਗਾ ਸੀ ਤਲਾਕ ਹੋਣ, ਕਈ ਵਾਰੀ ਠੁੱਡੇ ਮਾਰੇ ਉਹਨਾਂ ਨੇ, ਉਹ ਖਰਚਾ ਮੰਗਦੀ ਸੀ ਜੀ। ਇਹ ਬਾਦਲ ਬੀਬੀ ਹੈ, ਘਰ ਵਾਲਾ ਤਾਂ ਬੀਜੇਪੀ ਹੈ ਇਹਨਾਂ ਦੇ। ਹੁਣ ਇਹ ਜਿਹੜੀਆਂ ਜੁੱਤੀਆਂ ਪਈਆਂ ਨੇ ਇਹਨਾਂ ਨੂੰ, ਉਹਦੇ ਨਾਲ ਤੁਸੀਂ ਅਕਾਲੀਆਂ ਦੇ ਚਿਹਰੇ ਤੇ ਦੇਖੋ ਕਿ ਵੀ ਉਹ ਸੁਖਬੀਰ ਜਾਂ ਦੂਜੇ ਤੇ ਜਵਲੀਆਂ ਮਾਰੀਆਂ ਹੋਈਆਂ, ਆਮ ਨੂੰ ਲੱਗਦਾ ਜੀ ਬਚ ਗਏ, ਸੁੱਖ ਦਾ ਸਾਹ ਆਇਆ ਕਿ ਜੀ ਹੁਣ ਜਿਹੜਾ ਉਹ ਤਲਾਕ ਨਹੀਂ ਹੋਣਾ, ਰੋਟੀ ਪੱਕਦੀ ਮਿਲੇਗੀ।
ਤੇ ਘਰ ਵਾਲਾ ਕਮਾਈ ਕਮਾ ਕੇ ਵੀ ਲਿਆ ਹੈਗਾ। ਸੋ ਇੰਨਾ ਕੁ ਫਾਇਦਾ ਹੈ। ਹੁਣ ਇਹ ਫਾਇਦੇ ਚੋਂ ਔਰ ਇਹ ਲੱਗਦਾ ਹੈ ਵੀ ਇਸ ਦਾ ਇੰਪੈਕਟ ਜੇ ਨੈਕਸਟ ਇੰਪੈਕਟ ਪੰਜਾਬ ਤੇ ਹੋਏਗਾ। ਔਰ ਜਿਸ ਕਿਸਮ ਦੀ ਪੰਜਾਬ ਕਾਂਗਰਸ ਦੀ ਅੰਦਰੂਨੀ ਹਾਲਤ ਹੈ ਉਹਦੇ 'ਚ ਕਾਂਗਰਸ ਪੰਜਾਬ 'ਚੋਂ ਵੀ ਹੋ ਸਕਦਾ ਉਵੇਂ ਹੀ ਵਾਈਪ ਆਊਟ ਹੋਏ, ਇੰਨੀ ਬੁਰੀ ਤਰ੍ਹਾਂ ਤਾਂ ਨਹੀਂ ਹੋਏਗੀ ਜੀ, ਪਰ ਜਿਹੜਾ ਕਾਂਗਰਸ ਕਾਡਰ ਹੈ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਉਸ ਦੇ ਨਾਲ ਵੋਟਾਂ ਦੇ ਮਾਮਲੇ ਜੁੜ ਸਕਦਾ ਹੈ। ਇੱਕ ਅੱਧਾ ਟੈਸਟ ਧੂਰੀ ਵਿਧਾਨ ਸਭਾ ਹਲਕਾ ਜਿੱਥੇ ਬਾਈ ਇਲੈਕਸ਼ਨਸ ਹੋਣੀ ਹੈ ਸ਼ਾਇਦ ਉਹ ਇੱਕ ਟੈਸਟ ਹੋਏ। ਪਰ ਮੈਂ ਤਾਂ ਇਸ ਨੂੰ ਜਿਸ ਫॉर ਡਿਸਕਸ਼ਨ ਸੇਕ ਜ਼ਰੂਰ ਕਹਿ ਦਿੰਦਾ ਜੀ, ਪਰ ਮੈਂ ਇਹ ਕਹਿੰਦਾ ਵੀ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਅਗੇਨ ਬੁੱਲੇ ਸ਼ਾਹ ਵਾਂਗੂ ਕਿ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ। ਜੀ, ਜੀ, ਉਹ ਨੁਕਤਾ ਇਹ ਹੈ ਆਪਣਾ ਆਜ਼ਾਦ ਕਰ ਖਾਲਿਸਤਾਨ, ਜਿਹਦੇ ਲਈ ਕੁਰਬਾਨੀਆਂ ਹੋਈਆਂ, ਜਿਹਦੇ ਲਈ ਸਟਰਗਲ ਹੋਈ ਹੈ, ਆਪਣੇ